ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ। ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਤੇ ਸਾਡੇ ਉੱਥੋਂ ਦੇ ਭਖ ਦੇ ਮਸਲੇ ਨੂੰ ਲੈ ਕੇ। ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਤੇ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਡਾਇਲ ਕਰ ਸਕਦੇ ਹੋ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਕੋਈ ਸਵਾਲ ਹੈ ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 415 909 0503 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ 855 905 2575। ਪ੍ਰੋਗਰਾਮ ਦੇ ਵਿੱਚ ਟੌਪਿਕ ਤੇ ਕਿਹੜੇ ਤੇ ਚਰਚਾ ਕਰਾਂਗੇ ਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕੀ ਹੋਣਗੀਆਂ, ਨਾਲੇ ਤਾਂ ਤੁਹਾਨੂੰ ਦੱਸਦੇ ਆ ਨੰਬਰ ਤੇ ਨਾਲੇ ਜੋੜ ਲੈਨੇ ਆ ਰਾਜਕਰਨਵੀਰ ਸਿੰਘ ਜੀ ਨੂੰ ਆਪਣੇ ਨਾਲ। ਰਾਜ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਪ੍ਰਵੀਨ ਜੀ ਨੇ ਜਿੱਦਾਂ ਦੱਸ ਹੀ ਦਿੱਤਾ ਵੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਚਾਹੇ ਇੱਥੇ ਦੀ ਤੇ ਚਾਹੇ ਉੱਥੇ ਦੀ ਗੱਲਬਾਤ ਆ ਉਹ ਆਪਾਂ ਕਰਦੇ ਰਹਿੰਦੇ ਹਾਂ। ਕੱਲ ਆਪਾਂ ਟਰੈਕਿੰਗ ਬਾਰੇ ਗੱਲਬਾਤ ਕਰ ਰਹੇ ਸੀ ਤੇ ਅੱਜ ਜਿਹੜੇ ਆਪਾਂ ਉਧਰ ਨੂੰ ਜਾਵਾਂਗੇ ਉੱਥੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਪ੍ਰਵੀਨ ਜੀ, ਨਵੀਂ ਜੀ ਸਰਕਾਰ ਬਣੀ ਆ ਭਗਵੰਤ ਮਾਨ ਦੀ ਅਗਵਾਈ ਹੇਠ, ਉਹ ਮੁੱਖ ਮੰਤਰੀ ਨੇ, ਸਰਕਾਰ ਬਣੀ ਆ 2 ਕੁ ਮਹੀਨੇ ਉਹਨਾਂ ਨੂੰ ਇਸ ਟਾਈਮ ਕਾਰਜ ਕਰਦੇ ਜਿਹੜੇ ਉਹ ਹੋ ਗਏ ਨੇ। ਜੀ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ, ਆਸਾਂ ਉਮੀਦਾਂ ਉਹਨਾਂ ਤੋਂ ਹਨ, ਹਮ, ਸੀਗੀਆਂ ਵੀ ਆ ਤੇ ਹੈਗੀਆਂ ਵੀ ਆ। ਜੀ 2 ਜੀ ਮਹੀਨਿਆਂ ਦੇ ਵਿੱਚ ਕਿੱਦਾਂ ਦੀ ਕਾਰਜਕਾਰੀ ਜਿਹੜੀ ਆ ਉਹਨਾਂ ਦੀ ਰਹੀ ਆ। ਕਈ ਉਹਨਾਂ ਦੇ ਜਿਹੜੇ ਫੈਸਲੇ ਜਿਹੜੇ ਉਹ ਆਏ ਨੇ, ਕਈ ਹਮ, ਉਹਨਾਂ ਨੇ ਚੀਜ਼ਾਂ ਜਿਹੜੀਆਂ ਆ ਉਹ ਐਲਾਨੀਆਂ ਨੇ। ਭ੍ਰਿਸ਼ਟਾਚਾਰ ਨੂੰ ਲੈ ਕੇ, ਐਜੂਕੇਸ਼ਨ ਲੈ ਕੇ, ਹੈਲਥ ਨੂੰ ਲੈ ਕੇ ਉਹਨਾਂ ਨੇ ਬਹੁਤ ਜਿਹੜੀ ਕੈਂਪੇਨਿੰਗ ਜਿਹੜੀ ਉਹ ਕੀਤੀ ਸੀਗੀ, ਨਸ਼ਿਆਂ ਨੂੰ ਲੈ ਕੇ, ਹੋਰ ਬਹੁਤ ਕੁਛ ਜਿਹੜਾ ਉਹਨਾਂ ਨੇ ਆਖਿਆ ਸੀਗਾ। ਸੋ ਜੀ ਉਸ ਦੇ ਮੁਤਲਕ ਤੁਹਾਨੂੰ ਅੱਜ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਪੁੱਛਾਂਗੇ ਵੀ ਕਿੱਦਾਂ ਦੀ ਕਾਰਜਕਾਰੀ ਜਿਹੜੀ ਆ ਤੁਹਾਨੂੰ ਲੱਗ ਰਹੀ ਆ। ਇਹ ਇੱਕ ਚੀਜ਼ ਜਿਹੜੀ ਉਹ ਆਪਾਂ ਕਹਿ ਦਈਏ, ਜੇ ਜੀ ਤੁਸੀਂ ਕਹੋ ਵੀ 2 ਮਹੀਨਿਆਂ 'ਚ ਕਿਸੇ ਚੀਜ਼ ਦੀ ਨੁਹਾਰ ਜ਼ਮੀਨ ਤੇ ਅਸਮਾਨ ਦਾ ਫਰਕ ਹੋ ਜਾਊਗਾ, ਉਹ ਨਹੀਂ, ਪਰ ਨੀਤ ਲੱਗ ਰਹੀ ਆ। ਕੀ ਤੁਹਾਨੂੰ ਲੱਗਦਾ ਵੀ ਇਸ ਸਰਕਾਰ ਦੀ ਐਕਚੁਅਲ 'ਚ ਨੀਤ ਹੈਗੀ ਆ ਹਮ, ਪੰਜਾਬ ਦਾ ਜਿਹੜਾ ਆ ਕੁਛ ਸਵਾਰਨ ਦੇ ਲਈ? ਉਸ ਪਾਸੇ ਵੱਲ ਨੂੰ ਕੀ ਤੁਹਾਨੂੰ ਲੱਗਦਾ ਆ ਵੀ ਇਹ ਲੋਕ ਕੁਛ ਜਿਹੜਾ ਉਹ ਕਰ ਰਹੇ ਨੇ, ਕੁਛ ਏਦਾਂ ਦੇ ਇਹਨਾਂ ਦੇ ਕਦਮ ਲੱਗਦੇ ਨੇ? ਹਮ, ਸੋ ਉਹ ਜਿਹੜੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਸਰੋਤਿਓ ਕਰ ਸਕਦੇ ਆ। ਸਟੂਡੀਓ 'ਚ ਕਾਲ ਕਰ ਸਕਦੇ ਹੋ, ਨੰਬਰ ਹੈ 408 272 ਤੇ 5200, 4082725200 ਦੇ ਉੱਤੇ। ਤੇ ਹਮ, ਪ੍ਰਵੀਨ ਜੀ, ਆਪਾਂ ਦੇਖਿਆ ਸੀਗਾ ਕੈਂਪੇਨ ਦੇ ਦੌਰਾਨ ਜੀ ਕਿਸ ਤਰੀਕੇ ਦੇ ਨਾਲ ਇਹ ਦੱਬਦਾ ਕਿੱਥੇ ਹੈ ਹਮ, ਗਾਣਾ ਵੀ ਬੜਾ ਮਕਬੂਲ ਬਿਲਕੁਲ ਇਸਨੇ ਜਿਹੜਾ ਉਹ ਕੀਤਾ। ਜਿੱਥੇ ਜਿੱਥੇ ਵੀ ਜਾਂਦਾ ਸੀ ਉਹ ਏਦਾਂ ਆ। ਕੀ ਭਗਵੰਤ ਮਾਨ ਦੱਬਿਆ ਹੋਇਆ ਤਾਂ ਨਹੀਂ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ? ਇਹ ਸਾਰੇ ਜਿਹੜੇ ਆ ਦਬਾਵ ਦੇ ਹੇਠ, ਕਿਉਂਕਿ ਭਾਰ ਬਹੁਤ ਆ ਉਹਦੇ ਮੋਢਿਆਂ ਤੇ। ਹਮ, ਐਵੇਂ ਜੇ ਤੁਸੀਂ ਕੋਈ ਆਖੇ ਨਹੀਂ, ਕੋਈ ਵੀ ਜਾਣਾ ਕਿਸੇ ਵੀ ਰਾਜ ਦਾ ਮੁੱਖ ਮੰਤਰੀ ਹੋਊਗਾ ਉਹਦੇ ਉੱਤੇ ਬਹੁਤ ਜ਼ਿਆਦਾ ਦਬਾਅ, ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਹੁੰਦਾ ਆ। ਸੋ ਸਰੋਤਿਓ, ਤੁਸੀਂ ਆਪਣੇ ਵਿਚਾਰ ਦੇ ਕੇ ਤੁਸੀਂ ਸਾਂਝੇ ਕਰ ਸਕਦੇ ਆ ਆਪਣੇ ਵਿਚਾਰ ਇਸ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਵੀ ਤੁਹਾਨੂੰ ਭਗਵੰਤ ਮਾਨ ਦੀ ਸਰਕਾਰ ਦੀ ਕਾਰਜਕਾਰੀ ਜਿਹੜੀ ਆ ਉਹ ਕਿੱਦਾਂ ਦੀ ਲੱਗੀ ਆ। ਓਬਵੀਅਸਲੀ ਕੁਛ ਚੰਗੀਆਂ, ਕੁਛ ਮਾੜੀਆਂ ਗੱਲਾਂ ਜਿਹੜੀਆਂ ਉਹ ਹੋਣਗੀਆਂ, ਹੋਈਆਂ ਹੋਣਗੀਆਂ, ਤੇ ਕੀ ਤੁਹਾਨੂੰ ਆਸਾਂ ਉਮੀਦਾਂ ਹੈਗੀਆਂ ਆ ਇਸ ਮੌਜੂਦਾ ਸਰਕਾਰ ਤੋਂ? ਹਾਂਜੀ ਰਾਜ ਜੀ, ਬਿਲਕੁਲ ਤੁਸੀਂ ਬਹੁਤ ਸੋਹਣੇ ਸ਼ਬਦਾਂ ਤੇ ਬਹੁਤ ਸੋਹਣੀ ਭੂਮਿਕਾ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਔਰ ਇਹ ਬਿਲਕੁਲ ਚਾਹੀਦਾ ਵੀ ਹੈ। ਸਰਕਾਰਾਂ ਦਾ ਜੇਕਰ ਕ੍ਰਿਟਿਸਿਜ਼ਮ ਨਾ ਹੋਵੇ ਜਾਂ ਸਰਕਾਰਾਂ ਨੂੰ ਕੋਈ ਕੁੰਡਾ ਨਾ ਹੋਵੇ ਤਾਂ ਸਰਕਾਰਾਂ ਕਈ ਵਾਰੀ ਜਿਹੜੀਆਂ ਲੋਕਾਂ ਦੀ ਪਹੁੰਚ ਤੋਂ ਤੇ ਲੋਕਾਂ ਦੇ ਜਿਹੜੀ ਅਪਰੋਚ ਲੋਕਾਂ ਤੱਕ ਹੋਣੀ ਚਾਹੀਦੀ ਸਰਕਾਰ ਦੀ, ਉਹਦੇ ਤੋਂ ਬਾਹਰ ਹੋ ਜਾਂਦੀਆਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। 92 ਸੀਟਾਂ ਦਾ ਬਹੁਤ ਵੱਡਾ ਫਤਵਾ, ਇੱਕ ਤਰਫਾ ਫਤਵਾ ਇਹ ਲੋਕਾਂ ਦਾ ਜੇ ਵੇਖਿਆ ਜਾਵੇ ਤਾਂ, ਬਿਲਕੁਲ। ਔਰ ਬਹੁਤ ਵੱਡੇ ਖੁੰਡਾਂ ਦੇ ਬਰਾਬਰ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ, ਦੂਜੇ ਪਾਸੇ ਸੁਨੀਲ ਜਾਖੜ ਹੋਣੀ, ਜਾਂ ਮਨਪ੍ਰੀਤ ਸਿੰਘ ਬਾਦਲ ਜਾਂ ਚਰਨਜੀਤ ਸਿੰਘ ਚੰਨੀ ਵਰਗੇ, ਤੀਜੇ ਪਾਸੇ ਸੁਖਬੀਰ ਬਾਦਲ ਫੈਮਿਲੀ, ਭਾਜਪਾ। ਫਿਰ ਵੇਖੋ ਵੀ ਕਿੰਨੀਆਂ ਧਿਰਾਂ ਦੇ ਵਿੱਚੋਂ ਜਿਹੜਾ ਵਾ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ, ਖਾਸ ਕਰਕੇ ਭਗਵੰਤ ਮਾਨ ਨੂੰ ਦਿੱਤਾ। ਇਹ ਗੱਲ ਸਾਨੂੰ ਮੰਨਣੀ ਪਊਗੀ। ਔਰ ਦੇਖੋ, ਸਰਕਾਰ ਦਾ ਜਿਹੜਾ ਹਰ ਕੰਮ ਆ, ਸਰਕਾਰ ਕੋਈ ਵੀ ਕਦਮ ਚੁੱਕਦੀ ਹੈ ਤੇ ਉਹਨੂੰ
ਹਮੇਸ਼ਾ ਛਾਨਣੀ ਲੱਗਦੀ ਰਹਿਣੀ ਚਾਹੀਦੀ ਆ। ਪਹਿਲਾਂ ਨਹੀਂ ਲੱਗਦੀ ਸੀ, ਉਹ ਚਰਚਾ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਔਰ ਦੂਜੀ ਗੱਲ, ਤੁਹਾਡੇ ਵਾਲੀ ਗੱਲ ਨਾਲ ਬਿਲਕੁਲ ਮੈਂ ਮੁਤਫਿਕ ਹਾਂ, ਬਿਲਕੁਲ ਮੈਂ ਸਹਿਮਤ ਹਾਂ ਕਿ ਕੁਛ ਵੀ ਰਾਤੋਂ ਰਾਤ ਬਦਲਿਆ ਨਹੀਂ ਜਾ ਸਕਦਾ। ਇੱਕ ਬੀਜ ਰਾਤੋਂ ਰਾਤ ਸਾਨੂੰ ਰੁੱਖ ਬਣ ਕੇ ਫਲ ਨਹੀਂ ਦੇ ਸਕਦਾ, ਇਹ ਸੱਚਾਈ ਆ। ਪਰ ਸਰਕਾਰਾਂ ਨੂੰ ਜੇਕਰ ਤੁਸੀਂ ਕ੍ਰਿਟੀਸਾਈਜ਼ ਨਾ ਕਰੋਗੇ, ਜੇਕਰ ਉਹਨਾਂ ਦੇ ਗਲਤ ਕੰਮਾਂ ਦੀ ਤੁਸੀਂ ਆਲੋਚਨਾ ਨਾ ਕਰੋਗੇ, ਤਾਂ ਸਰਕਾਰਾਂ ਫਿਰ ਜਿਹੜੀਆਂ ਨੇ ਉਹ ਆਪੋ-ਧਾਪ ਹੋ ਜਾਂਦੀਆਂ। ਇੰਦਰਾ ਗਾਂਧੀ ਦੀ ਆਪੋ-ਧਾਪ ਦੇਖੀ ਆ। ਇੱਧਰ ਜਿਹੜੇ ਪੰਜਾਬੀ ਬੈਠੇ ਨੇ, ਸਾਡੇ ਨਾਲੋਂ ਵੱਡੇ ਨੇ, ਉਹਨਾਂ ਨੇ ਦੇਖਿਆ ਕਿ ਇੰਦਰਾ ਗਾਂਧੀ ਕਿਵੇਂ ਆਪਣੇ ਆਪ ਨੂੰ, ਜਿਹੜੇ ਉਹਦੇ ਚਾਪਲੂਸ ਸੀਗੇ, ਉਹ ਕਹਿੰਦੇ ਸੀ ਕਿ ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਮਤਲਬ ਇੱਥੋਂ ਤੱਕ ਦੀ ਲੋਕ ਚਾਪਲੂਸੀ ਕਰਦੇ ਸੀਗੇ। ਤਾਂ ਉਹਦਾ ਹਸ਼ਰ ਕੀ ਹੋਇਆ, ਆਪਾਂ ਦੇਖਿਆ। ਕਾਂਗਰਸ ਦੀ ਆਪੋ-ਧਾਪੀ ਦਾ ਹਸ਼ਰ ਕੀ ਹੋਇਆ, ਆਪਾਂ ਦੇਖਿਆ। ਹੁਣ ਭਾਜਪਾ ਦੇ ਵਿੱਚ ਆਪੋ-ਧਾਪੀ ਹੈ। ਮੋਦੀ ਸਾਹਿਬ, ਮੋਦੀ ਹੈ ਤੋ ਮੁਮਕਿਨ ਹੈ, ਦੇਖਿਆ ਨਾ, ਆਪਾਂ ਨਾਅਰੇ ਲੱਗਦੇ। ਪਰ ਅੱਜ ਦੇਸ਼ ਕਿੱਥੇ ਖੜਾ, ਆਪਾਂ ਦੇਖ ਰਹੇ ਹਾਂ। ਇਸੇ ਤਰ੍ਹਾਂ ਮਾਨ ਸਰਕਾਰ ਆ। ਮਾਨ ਸਰਕਾਰ ਦੇ ਜਿਹੜੇ ਹੁਣ ਕਦਮ ਚੁੱਕਿਆ ਸੀ ਇਹਨਾਂ ਨੇ ਰਿਸ਼ਵਤਖੋਰੀ ਦੇ ਖਿਲਾਫ, ਔਰ ਆਪਣਾ ਮੰਤਰੀ ਬਰਖਾਸਤ ਕਰਨਾ, ਕੋਈ ਛੋਟੀ ਗੱਲ ਨਹੀਂ ਹੈ। ਤੁਹਾਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਇਹੋ ਜਿਹੀਆਂ 2-3 ਮਿਸਾਲਾਂ ਹੀ ਮਿਲਣਗੀਆਂ ਮਸਾਂ, ਕਿ ਜਦੋਂ ਕਿਸੇ ਨੇ ਜਿਹੜਾ ਵਾ ਆਪਣਾ ਮੰਤਰੀ ਬਰਖਾਸਤ ਕੀਤਾ ਹੋਵੇ। ਪਰ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਹੋਇਆ, ਸਾਡੀਆਂ ਯਾਦਾਸ਼ਤ ਜਿਹੜੀਆਂ ਨੇ ਉਹ ਕਈ ਵਾਰੀ ਤਾਜ਼ਾ ਕਰਨੀਆਂ ਪੈਂਦੀਆਂ ਨੇ। ਉਹਨਾਂ ਨੇ ਇੱਕ ਹਾਦਸੇ ਤੋਂ ਬਾਅਦ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਤਾਸ਼ਕੰਦ ਸਮਝੌਤੇ ਵੇਲੇ ਉਹਨਾਂ ਨੂੰ ਲੱਗਿਆ ਕਿ ਮੈਥੋਂ ਗਲਤ ਹੋ ਗਿਆ, ਤੇ ਉਹ ਚੀਜ਼ ਉਹਨਾਂ ਦੀ ਮੌਤ ਦਾ ਕਾਰਨ ਬਣੀ। ਇਸੇ ਅਖਲਾਕ ਅਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ ਜਿਹੜੇ ਹੋਏ ਨੇ, ਉਹ 2 ਗੀਝੇ ਰੱਖਦੇ ਸੀ, ਤੇ ਦੋਨਾਂ ਗੀਝਾਂ ਨੂੰ, ਇੱਕ ਕੌਮ ਦਾ ਗੀਝਾ ਤੇ ਇੱਕ ਘਰ ਦਾ ਗੀਝਾ, ਮਤਲਬ ਹੱਥ ਉਸੇ ਗੀਝੇ 'ਚ ਪੈਂਦਾ ਸੀ ਜਿਹਦਾ ਕੰਮ ਹੁੰਦਾ ਸੀ। ਇਹ ਨਹੀਂ ਸੀਗਾ ਕਿ ਅੱਜ ਵਾਂਗੂ ਰਲ ਗੱਡ ਕਰ ਦਿਓ। ਇਹੋ ਜਿਹੇ ਲੋਕ ਹੋਏ ਨੇ, ਪਰ ਬਹੁਤ ਥੋੜੇ ਹੋਏ ਨੇ। ਇਸੇ ਤਰ੍ਹਾਂ ਮਾਨ ਸਾਹਿਬ ਨੇ ਵਿਜੇ ਸਿੰਗਲਾ ਜਿਹੜੇ ਆ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਤਾ, ਔਰ ਜਿਹੜੀ ਉਹਨਾਂ ਦੀ ਚੌਕੜੀ ਸੀਗੀ, ਚੌਕੜੀ ਬਾਰੇ ਚਰਚਾ ਕਰਦੇ ਚੱਲਦੇ ਹਾਂ। ਪਰ ਨਾਲੋਂ ਨਾਲ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕੰਮਾਂ ਕਰਕੇ ਜਿਹੜੀ ਆ ਉਹ ਮਾਨ ਸਰਕਾਰ ਦੀ ਆਲੋਚਨਾ ਹੋਈ ਹੁਣ ਤੱਕ 2 ਮਹੀਨਿਆਂ 'ਚ, ਤੇ ਕਿਹੜੇ ਕੰਮਾਂ ਦੀ ਜਿਹੜੀ ਆ ਉਹ ਸ਼ਲਾਘਾ ਹੋਈ। ਆਪਾਂ ਤਫਸੀਲ ਪੂਰਵਕ ਇਹ ਤੇ ਚਰਚਾ ਕਰਾਂਗੇ। ਬੜੇ ਠਰਮੇ ਦੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਜਸਵੀਰ ਸਿੱਧੂ ਜੀ ਨਾਲ, ਉਹਨਾਂ ਦੀ ਰਾਏ ਨੂੰ ਕਰਦੇ ਸ਼ਾਮਲ। ਉਸ ਤੋਂ ਬਾਅਦ ਸਫਲਤਾਵਾਂ ਤੇ ਅਸਫਲਤਾਵਾਂ, ਸ਼ਲਾਘਾਂ, ਵਡਿਆਈਆਂ ਤੇ ਆਲੋਚਨਾ ਕਿਵੇਂ ਨਾਲ ਚੱਲਦੀ ਹੈ 2 ਮਹੀਨੇ, ਉਹਦੇ ਤੇ ਚਰਚਾ ਕਰਦੇ ਹਾਂ। ਜੀ ਜਸਵੀਰ ਜੀ, ਤੁਸੀਂ ਔਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਰਾਜਨ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਂ ਕਹਿਣਾ ਚਾਹੁੰਦਾ ਵੀ ਪਹਿਲੇ 70 ਸਾਲ ਦੇਖ ਲਓ ਜਾਂ 70-72 ਸਾਲ ਜੀ, ਮੇਰੇ ਖਿਆਲ ਇੰਡੀਅਨ ਹਿਸਟਰੀ ਪਹਿਲੀ ਵਾਰੀ ਹੋਇਆ ਜੀ, ਜਿਹੜਾ ਆਪਦੇ ਕੈਬਨਿਟ ਮੰਤਰੀ ਨੂੰ ਉਹਦੀ ਗਲਤੀ ਦੇ ਹਿਸਾਬ ਨਾਲ ਉਹਨੂੰ ਸਜ਼ਾ ਮਿਲੀ ਨਾ। ਜੀ, ਠੀਕ ਹੈ। ਮੇਰਾ ਖਿਆਲ ਜਦੋਂ ਉੱਪਰੋਂ ਹੁਣ ਕਰਨਾ ਸ਼ੁਰੂ ਕਰਤਾ ਤਾਂ ਥੱਲਿਆਂ ਦੇ ਮਨ 'ਚ ਵੈਸੇ ਡਰ ਪਏ ਨਾ। ਜੀ ਬਿਲਕੁਲ। ਚਾਹੇ ਉਹ ਬਿਊਰੋਕਰੇਟ ਹੈ, ਚਾਹੇ ਉਹ ਆਪਣੇ ਮਿਨਿਸਟਰ ਹੈ, ਚਾਹੇ ਅਫਸਰਸ਼ਾਹੀ ਹੈ ਨਾ, ਉਹ ਏਦਾਂ ਕੰਮ ਕਰਨ ਲੱਗੇ, ਗਲਤ ਕੰਮ ਕਰਨ ਲੱਗੇ, ਡਰ ਨਾ ਸੋਚਣਗੇ ਬਿਲਕੁਲ ਸਵਾਰੀ ਵੀ ਭਾਈ ਇਹ ਜਿਹੜੀ ਤਲਵਾਰ ਹੈ ਸਾਡੇ ਕੋਲ ਵੀ ਡਿੱਗ ਸਕਦੀ ਨਾ। ਜੀ ਜੀ ਬਿਲਕੁਲ। ਮੇਰਾ ਖਿਆਲ ਹੁਣ ਜਿਹੜੇ ਸਾਬਕਾ ਵੀ ਹੈਗੇ, ਜੋ ਵੀ ਹੈਗੇ ਮੰਤਰੀ ਆ ਚਾਹੇ ਅਫਸਰਸ਼ਾਹੀ ਹੈ ਨਾ, ਇਹਨਾਂ ਉੱਤੇ ਵੀ ਸ਼ਿਕੰਜਾ ਕੱਸਣਾ ਚਾਹੀਦਾ, ਜਿਨ੍ਹਾਂ ਨੇ ਪੂਰਾ ਲੁੱਟਿਆ ਤੇ ਕੁੱਟਿਆ ਪੰਜਾਬ ਨੂੰ ਨਾ। ਬੇੜਾ ਗਰਕ ਜਿੰਨਾ ਪੰਜਾਬ ਦਾ ਕੀਤਾ, ਇਹਨਾਂ ਪਹਿਲਾਂ 70 ਸਾਲ 'ਚ ਕੀਤਾ, ਇਹਨਾਂ ਸਾਰਾ ਹਿਸਾਬ ਚਾਹੀਦਾ। ਤੇ ਬਾਕੀ ਜਿਹੜਾ ਕਹੀਏ ਰਾਤੋਂ ਰਾਤ ਕੋਈ ਕੰਮ ਨਹੀਂ ਸਹੀ ਹੋਇਆ। ਰਾਜਕਰਨ ਜੀ, ਆਪਾਂ ਇਸ ਮੁਲਕ 'ਚ ਰਹਿੰਦੇ ਹਾਂ ਜੀ, ਇੱਥੇ ਆਲਮੋਸਟ 3 ਸਦੀਆਂ ਹੋ ਚਲੀਆਂ ਨਾ, ਤੇ ਹਲੇ ਇੱਥੇ ਵੀ ਕੁਛ ਗਲਤ ਹੋ ਰਿਹਾ ਨਾ, ਪੂਰਾ ਤਾਂ ਨਹੀਂ ਹੋ ਰਿਹਾ। ਜੀ 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 ਜੀ। ਬਾਕੀ ਆਲੋਚਨਾ ਹੋਣੀ ਚਾਹੀਦੀ ਹੈ। ਜੇ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਵੀ ਮਿਲਣੀ ਚਾਹੀਦੀ ਹੈ, ਜੇ ਗਲਤ ਹੁੰਦਾ ਤਾਂ ਉਹਦਾ ਵਿਰੋਧ ਹੀ ਹੋਣਾ ਚਾਹੀਦਾ। ਤੁਸੀਂ ਨਾ ਇੱਕ ਪਾਰਟੀ ਨਾਲ ਅਟੈਚ ਨਹੀਂ ਹੋਣਾ ਚਾਹੀਦਾ ਕਦੇ ਵੀ। ਸਹੀ ਸਹੀ, ਬਿਲਕੁਲ ਜੀ। ਤੁਸੀਂ ਆਜ਼ਾਦ ਸੋਚ ਦੇ ਮਾਲਕ ਹੋਣੇ ਚਾਹੀਦੇ। ਹਾਂ, ਜੇ ਭਾਵੇਂ ਤੁਸੀਂ ਉਹ ਪਾਰਟੀ ਸਪੋਰਟ ਕੀਤੀ ਹੈ, ਜੇ ਗਲਤ ਕੰਮ ਕਰਦੀ ਹੈ ਤਾਂ ਉਹਦੀ ਆਲੋਚਨਾ ਕਰਨਾ ਫਰਜ਼ ਬਣਦਾ ਹਰ ਇੱਕ ਇਨਸਾਨ ਦਾ, ਐਜ ਏ ਇਨਸਾਨ। ਜੀ ਜੀ ਬਿਲਕੁਲ। ਜੇ ਚੰਗੇ ਕੰਮ ਕਰਦਾ, ਭਾਵੇਂ ਵਿਰੋਧੀ ਪਾਰਟੀ ਚਾਹੇ ਤੁਹਾਡੀ ਉਸਤਾਨ ਨਹੀਂ ਪਾਰਟੀ ਥਾਂ, ਜੇ ਕੋਈ ਚੰਗਾ ਇਨਸਾਨ ਉੱਥੇ ਵੀ ਹੈਗਾ, ਚੰਗਾ ਕੰਮ ਕਰਦਾ, ਉਹਦੀ ਸਿਫਤਕਾਰੀ ਦਾ ਫਰਜ਼ ਬਣਦਾ ਜੀ। ਥੈਂਕ ਯੂ ਜੀ ਸਿੱਧੂ ਸਾਹਿਬ, ਬਹੁਤ ਸੋਹਣੀ ਰਾਏ ਜੀ। ਬਿਲਕੁਲ ਜੀ, ਕੰਸਟਰਕਟਿਵ ਗੱਲਾਂ ਹੋਣੀਆਂ ਚਾਹੀਦੀਆਂ ਨੇ। ਮੈਂ ਤੁਹਾਨੂੰ ਚੰਦ ਕੁ ਪੁਆਇੰਟ ਦਿੰਨਾ ਵਾਂ ਜਿਨ੍ਹਾਂ ਤੇ ਹੁਣ ਤੱਕ ਚਰਚਾ ਹੋਈ ਜਾਂ ਵਡਿਆਈ ਹੋਈ, ਸ਼ਲਾਘਾ ਹੋਈ। ਸਭ ਤੋਂ ਪਹਿਲਾਂ ਮਾਨ ਸਰਕਾਰ ਨੇ ਕੰਮ ਕੀਤਾ ਸੀਗਾ ਵਨ ਪੈਨਸ਼ਨ ਵਾਲਾ, ਔਰ ਉਹਨੂੰ ਬਹੁਤ ਵੱਡੇ ਪੋਲੀਟੀਕਲ ਰਿਫਾਰਮ ਦੇ ਤੌਰ ਤੇ ਲਿਆ ਗਿਆ। ਉਸ ਤੋਂ ਬਾਅਦ ਮਾਨ ਸਰਕਾਰ ਕਹਿੰਦੀ ਵੀ ਬੱਸਾਂ ਜਿਹੜੀਆਂ ਦਿੱਲੀ ਏਅਰਪੋਰਟ ਵੱਲ ਜਾਣਗੀਆਂ, ਪੰਜਾਬ ਰੋਡਵੇਜ਼ ਦੀਆਂ ਜਾਣਗੀਆਂ, ਤੇ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਬਾਰੇ ਆਪਾਂ ਆਲਰੇਡੀ ਵਿਜੇ ਸਿੰਗਲਾ ਦੀ ਚਰਚਾ ਕਰ ਹਟੇ ਹਾਂ। ਇਸੇ ਦਰਮਿਆਨ ਰਾਜ ਸਭਾ ਦੇ ਮੈਂਬਰਾਂ ਨੂੰ ਭੇਜਿਆ ਗਿਆ, ਔਰ ਗੈਰ ਪੰਜਾਬੀ ਭੇਜੇ ਗਏ। ਮਾਨ ਸਾਹਿਬ ਨੇ ਤੇ ਟਿੱਪਣੀ ਨਹੀਂ ਕੀਤੀ, ਉਹਨਾਂ ਦੀ ਆਲੋਚਨਾ ਹੋਈ ਇਸ ਮਸਲੇ ਨੂੰ ਲੈ ਕੇ ਕਿ ਗੈਰ ਪੰਜਾਬੀ ਪੰਜਾਬ ਚੋਂ ਰਾਜ ਸਭਾ ਦੇ ਵਿੱਚ ਭੇਜੇ ਗਿਆ, ਗੈਰ ਪੰਜਾਬੀ ਭੇਜੇ ਗਏ, ਔਰ ਖਾਸ ਤੌਰ ਤੇ ਉਹ ਬੰਦੇ ਜਿਹੜੇ ਕਾਰੋਬਾਰੀ ਨੇ। ਹੁਣ ਕਾਰੋਬਾਰੀ ਬੰਦਾ ਭਾਜਪਾ ਤੇ ਟਿੱਪਣੀ ਨਹੀਂ ਕਰੂਗਾ, ਉਹ ਈਡੀ ਤੋਂ ਡਰੂਗਾ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਤਜਿੰਦਰਪਾਲ ਬੱਗੇ ਮਗਰ ਪੰਜਾਬ ਪੁਲਿਸ ਭੇਜਣੀ,
ਉਹਦੇ ਕਰਕੇ ਪੰਜਾਬ ਦੀ ਸਰਕਾਰ ਦੀ ਆਲੋਚਨਾ ਹੋਈ, ਮਾਨ ਸਰਕਾਰ ਦੀ ਆਲੋਚਨਾ ਹੋਈ। ਇਸ਼ਤਿਹਾਰਬਾਜ਼ੀ ਗੁਜਰਾਤੀ ਅਖਬਾਰਾਂ ਦੇ ਵਿੱਚ ਮੇਨ ਪੇਜ ਤੇ ਫੋਟੋਆਂ ਲੱਗੀਆਂ, ਮਹਾਰਾਸ਼ਟਰ ਦੇ ਵਿੱਚ ਲੱਗੀਆਂ, ਵੱਡੇ ਪੇਜ ਤੇ ਲੱਗੀਆਂ। ਉਹਦੇ ਕਰਕੇ ਜਿਹੜੀ ਆ ਉਹ ਮਾਨ ਸਰਕਾਰ ਦੀ ਆਲੋਚਨਾ ਹੋਈ। ਪੰਜਾਬੀ ਯੂਨੀਵਰਸਿਟੀ ਹੁਣੇ-ਹੁਣੇ ਪੰਜਾਬ ਤੋਂ ਖੋਈ ਗਈ ਆ, ਉਹਦੇ ਕਰਕੇ ਆਲੋਚਨਾ ਹੋਈ। ਆ ਪਿੱਛੇ ਜੇ ਪੀਪੀਐਸਸੀ ਦੇ ਪੇਪਰ ਹੋ ਕੇ ਹਟੇ ਆ, ਉਹਦੇ ਵਿੱਚ ਪੰਜਾਬੀ ਭਾਸ਼ਾ ਨਹੀਂ ਸੀ, ਇਸ ਕਰਕੇ ਮਾਨ ਸਰਕਾਰ ਦੀ ਆਲੋਚਨਾ ਹੋਈ। ਇਹ ਉਹ ਕੰਮ ਨੇ ਜਿਹੜੇ ਹੁਣ ਤੱਕ ਕੀਤੇ ਨੇ। ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਕੰਮ ਆ ਉਹ ਪੋਲੀਟੀਕਲ ਰਿਫਾਰਮਸ ਦੇ ਨਾਲ ਜੋੜ ਕੇ ਦੇਖੇ ਜਾ ਸਕਦੇ ਆ, ਭ੍ਰਿਸ਼ਟਾਚਾਰ ਤੋਂ ਮੁਕਤੀ ਨਾਲ ਜੋੜ ਕੇ ਦੇਖੇ ਜਾ ਸਕਦੇ ਆ। ਪਰ ਇਹਦੇ ਪੈਰਲਰ ਇੱਕ ਐਸੇ ਮਸਲੇ ਵੀ ਖੜੇ ਹੁੰਦੇ ਰਹੇ ਜਿਹੜੇ ਹੁਣ ਤੱਕ ਮਾਨ ਸਰਕਾਰ ਦੀ ਆਲੋਚਨਾ ਦਾ ਜਿਹੜਾ ਉਹ ਕਾਰਨ ਬਣਦੇ ਰਹੇ। ਸਾਡੇ ਨਾਲ ਜੋਗਾ ਸਿੰਘ ਜੀ ਨੇ, ਤੁਹਾਡੀ ਟਿੱਪਣੀ ਰਾਜ ਜੀ ਲਾਂਗੇ ਆਪਾਂ ਜੀ। ਬਾਅਦ ਦੇ ਵਿੱਚ। ਜੋਗਾ ਸਿੰਘ ਜੀ ਦੀ ਰਾਏ ਨੂੰ ਸ਼ਾਮਲ ਕਰ ਲੈਂਦੇ ਆਪਾਂ ਪ੍ਰੋਗਰਾਮ 'ਚ। ਸਤਿ ਸ਼੍ਰੀ ਹਾਂਜੀ ਅਕਾਲ ਪ੍ਰਵੀਨ ਜੀ। ਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਵੀ ਕੋਈ ਖੁਸ਼ਾਮਦ ਚ ਵਿੱਚ ਨਹੀਂ ਪੈਣਾ ਚਾਹੀਦਾ। ਜੀ ਜੀ ਬਿਲਕੁਲ। ਮਾਨ ਜਿੱਦਾਂ ਹੁਣ ਬੱਸਾਂ ਤੱਕ ਧੂੰਆਂ ਨਿਕਲਿਆ ਜੀ ਪੰਜਾਬ ਰੋਡ ਦਾ, ਹਾਂਜੀ ਇਹ ਔਰਤਾਂ ਨੂੰ ਫ੍ਰੀ ਸਰਵਿਸ ਦੇਈ ਜਾ ਰਹੇ ਹੈਗੇ ਆ। ਜੀ 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 ਦੂਜੀ ਜਿਹੜੀ ਗੱਲ ਹੈ, ਜਨਾਨੀਆਂ ਨੂੰ ਕਹਿਣ ਦਾ ਮਤਲਬ 1000 ਰੁਪਏ ਦਾ ਲਾਰੇ ਲਾਈ ਜਾਂਦੇ ਆ। ਹਾਂਜੀ ਤੀਜਾ ਜਿਹੜਾ ਹੈ ਫ੍ਰੀ ਬਿਜਲੀ ਦੇ ਲਾਰੇ ਜਾਈ ਜਾਂਦੇ। ਜੇ ਲਾਰਿਆਂ ਨੇ ਫ੍ਰੀਆਂ ਨੇ ਤਾਂ ਸਾਡਾ ਪਿੰਡ ਆ ਕੇ ਬੇਰਕਾ ਘਰ ਕੀਤਾ ਜੀ। ਜੀ ਜੇ ਫ੍ਰੀ ਬੰਦ ਕਰਕੇ ਲੋਕਾਂ ਨੂੰ ਸੁਧਾਰ ਵੱਲ ਤੁਰਨਾ ਚਾਹੀਦਾ। ਮੈਂ ਤਾਂ ਇਹ ਧੰਨਵਾਦ ਜੀ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਜੀ ਨਹੀਂ ਬਿਲਕੁਲ ਪ੍ਰਵੀਨ ਜੀ, ਜਿਹੜਾ ਫ੍ਰੀ ਵਾਲਾ ਕੰਮ ਜਿਹੜੀ ਗੱਲ ਆਖੀ ਆ, ਇਹ ਇਵੈਂਚੁਅਲੀ ਕਿਸੇ ਵੀ ਸੁਸਾਇਟੀ, ਕਿਸੇ ਵੀ ਸਿਸਟਮ ਦੇ ਵਿੱਚ ਬਹੁਤਾ ਚਿਰ ਲੰਮਾ ਸਮਾਂ ਜਿਹੜਾ ਉਹ ਨਹੀਂ ਰਹਿ ਸਕਦਾ। ਉਹਨੇ ਇਵੈਂਚੁਅਲੀ ਨੁਕਸਾਨ ਜਿਹੜਾ ਉਹ ਪਹੁੰਚਾਉਣਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਕੀਤਾ ਕਰ ਦਿੰਦਾ ਆ। ਇੱਕ ਕੋਟ ਮੈਨੂੰ ਇੱਥੇ ਜਿਹੜਾ ਉਹ ਯਾਦ ਆਉਂਦਾ ਆ, ਕਹਿੰਦੇ ਵੀ ਹਾਰਡ ਟਾਈਮ ਕ੍ਰੀਏਟ ਸਟਰੋਂਗ ਮੈਨ, strong men create easy times create weak men, and weak men create bad times again. So ਇਹ ਜਿਹੜਾ ਸਾਈਕਲ ਆ, ਜਦੋਂ ਤੁਸੀਂ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹੁੰਦੇ ਆ ਤੇ ਤੁਸੀਂ ਤਗੜਾ ਕੰਮ ਕਰਦੇ ਆ, ਬੰਦੇ ਤਗੜੇ ਬਣ ਜਾਂਦੇ ਆ। ਸੋ ਮੁਸ਼ਕਲਾਂ ਦੇ ਵਿੱਚੋਂ ਜੁਝਾਰੂ ਜਿਹੜਾ ਉਹ ਪੈਦਾ ਹੁੰਦਾ ਤੇ ਜੁਝਾਰੂ ਦੇ ਆਉਣ ਨਾਲ ਬਾਅਦ ਚ ਸਮਾਂ ਵਕਤ ਥੋੜਾ ਈਜ਼ੀ ਹੋ ਜਾਂਦਾ, ਤੇ ਜਦੋਂ ਵਕਤ ਈਜ਼ੀ ਹੋ ਜਾਂਦਾ ਆ ਤੇ ਫਿਰ ਉਹ ਇਨਸਾਨਾਂ ਦੇ ਵਿੱਚ ਜੁਝਾਰੂਪਨ, ਉਹ ਸਾਰਾ ਕੁਝ ਜਿਹੜਾ ਹੌਲੀ ਹੌਲੀ ਖਤਮ ਹੋ ਜਾਂਦਾ ਤੇ ਮੁੜ ਦੁਬਾਰਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਜਾਂਦਾ ਆ। ਸੋ ਆਪਾਂ ਸਾਰਾ ਕੁਝ, ਹਰ ਇੱਕ ਚੀਜ਼ ਨੂੰ ਫ੍ਰੀ ਦੇ ਕੇ, ਉਹ ਸਾਰੀਆਂ ਚੀਜ਼ਾਂ ਕਰਕੇ ਇਵੈਂਚੁਅਲੀ ਆਪਾਂ ਸਟਰੋਂਗ ਨਹੀਂ, ਇੱਕ ਵੀਕ ਲੋਕਾਂ ਨੂੰ ਜਿਹੜਾ ਆ ਉਹ ਕ੍ਰੀਏਟ ਕਰ ਰਹੇ ਆ, ਜਿਹੜੇ ਕਿ ਹਮੇਸ਼ਾ ਕਿਸੇ ਦੇ ਉੱਤੇ ਟੇਕ ਲਾ ਕੇ ਬੈਠੇ ਰਹਿਣਗੇ, ਆਪ ਕਰਨ ਤੋਂ ਜਿਹੜਾ ਉਹ ਗੁਰੇਜ਼ ਕਰਨਗੇ। ਸੋ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਜਿਹੜਾ ਆ ਕੋਈ ਵੀ ਫਾਇਦਾ ਨਹੀਂ ਆ। ਬਾਕੀ ਜਿਹੜੀਆਂ ਗੱਲਾਂ ਤੁਸੀਂ ਜ਼ਿਕਰ ਕੀਤੀਆਂ ਆ, ਬਹੁਤ ਸਾਰੇ ਜਿਹੜੇ ਲੋਕਾਂ ਨੇ ਆਪਾਂ ਦੇਖਿਆ ਵੀ ਇਹਨਾਂ ਚੀਜ਼ਾਂ ਦਾ ਬੁਰਾ ਮਨਾਇਆ। ਸਭ ਤੋਂ ਪਹਿਲੀ ਕਹਿ ਸਕਦੇ ਹਾਂ ਵੀ ਮਾੜਾ ਜਿਹੜਾ ਕੰਮ ਉਸ ਟਾਈਮ ਦੇ ਉੱਤੇ ਹੋਇਆ, ਜਦੋਂ 5 ਰਾਜ ਸਭਾ ਦੇ ਜਿਹੜੇ ਮੈਂਬਰ ਬਣਾਉਣ ਲੱਗਿਆ, ਲੋਕਾਂ ਨੇ ਬਹੁਤ ਆਲੋਚਨਾ ਕੀਤੀ ਵੀ ਕਿੱਥੋਂ ਜਿਹੜੇ ਆ ਲੋਕ ਤੁਸੀਂ ਚੱਕ ਕੇ ਲੈ ਆਂਦੇ ਆ। ਇੱਕ ਤਾਂ ਕਹਿੰਦੇ ਵੀ ਤੁਸੀਂ ਉਹ ਲੋਕ ਰੱਖੇ ਆ ਜਿਨ੍ਹਾਂ ਦੇ ਉੱਤੇ ਆਲਰੇਡੀ ਮਾਮਲੇ ਭ੍ਰਿਸ਼ਟਾਚਾਰੀ ਦੇ ਖੁਦ ਜਿਹੜੇ ਉਹ ਚੱਲ ਰਹੇ ਆ, ਜ਼ਮੀਨਾਂ ਵਾਲੇ ਜਿਹੜੇ ਮਸਲੇ ਆ ਉਹ ਉਹਨਾਂ ਦੇ ਨਾਲ ਜੁੜੇ ਹੋਏ ਆ। ਪ੍ਰਾਈਵੇਟ ਐਜੂਕੇਸ਼ਨ ਦੇਣ ਵਾਲਿਆਂ ਨੂੰ ਤੁਸੀਂ ਰਾਜ ਸਭਾ 'ਚ ਘੱਲ ਰਹੇ ਆ, ਤੇ ਉੱਦਾਂ ਤੁਸੀਂ ਕਹਿੰਦੇ ਆ ਵੀ ਸਿੱਖਿਆ ਦੇ ਵਿੱਚ ਅਸੀਂ ਸੁਧਾਰ ਜਿਹੜੇ ਉਹ ਕਰਨੇ ਆ, ਵੀ ਕਿਤੇ ਨਾ ਕਿਤੇ ਗੱਲਾਂ ਜਿਹੜੀਆਂ ਆਪਸ ਦੇ ਵਿੱਚ ਮੇਲ ਦੀ ਜਿਹੜੀਆਂ ਉਹ ਖਾਂਦੀਆਂ ਹੈਗੀਆਂ। ਪਰ ਨੋ ਡਾਊਟ ਜਿਹੜਾ ਸਿੰਗਲੇ ਵਾਲਾ ਕੰਮ ਇਹਨਾਂ ਨੇ ਜਿਹੜਾ ਉਹ ਕੀਤਾ ਆ, ਉਸ ਦੇ ਕਰਕੇ ਵਾਹਵਾ ਵੀ ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਖੱਟੀ ਹੈਗੀ ਆ। ਜਿੱਦਾਂ ਤੁਸੀਂ ਕਿਹਾ ਵੀ ਭਾਰਤ ਦੇ ਇਤਿਹਾਸ ਦੇ ਵਿੱਚ ਇਦਾਂ ਬਹੁਤ ਘੱਟ ਹੋਇਆ ਆ ਵੀ ਇੱਕ ਮੁੱਖ ਮੰਤਰੀ ਨੇ ਇੱਕ ਕੈਬਨਿਟ ਮੰਤਰੀ ਨੂੰ ਕਿਸ ਤਰੀਕੇ ਦੇ ਨਾਲ ਲਾ ਕੇ ਉੱਤੇ ਖੁਦ ਪੁਲਿਸ ਨੂੰ ਕਾਰਵਾਈ ਕਰਨ ਦੇ ਜਿਹੜੇ ਨਿਰਦੇਸ਼ ਦਿੱਤੇ ਹੋਣ। ਨਹੀਂ ਤਾਂ ਆਪਾਂ ਸਾਬਕਾ ਜਿਹੜੇ ਪੁਰਾਣੀਆਂ ਮਿਨਿਸਟਰੀਆਂ, ਪੁਰਾਣੀਆਂ ਜਿਹੜੇ ਮੁੱਖ ਮੰਤਰੀਆਂ ਦੇ ਦੇਖੇ ਹੀ ਆ ਕਾਰਜਕਾਲ, ਉਹ ਕਲੀਨ ਚਿੱਟਾਂ ਜਿਹੜੀਆਂ ਜੇਬਾਂ 'ਚ ਪਾ ਕੇ ਘੁੰਮਦੇ ਹੁੰਦੇ ਸੀ, ਜਿਹਨੂੰ ਮਰਜ਼ੀ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਕਲੀਨ ਚਿੱਟ ਜਿਹੜੀ ਉਹ ਉਸ ਨੂੰ ਦੇ ਦਿੰਦੇ ਸੀ। ਇਹ ਇੱਕ ਜਿਹੜੀ ਚੀਜ਼ ਆ ਉਹ ਦੇਖੀ ਗਈ ਹੈਗੀ ਆ। ਬਾਕੀ ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਹੁਣ ਤੱਕ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਪੰਜਾਬ ਸਰਕਾਰ ਦਾ ਜਿਹੜਾ ਕਾਰਜਕਾਲ, ਭਗਵੰਤ ਮਾਨ ਦਾ ਕੰਮ ਕਰਨ ਦਾ ਤਰੀਕਾ? ਕੀ ਤੁਹਾਨੂੰ ਲੱਗਦਾ ਵੀ ਉਸਦੇ ਰਵੱਈਏ ਦੇ ਵਿੱਚ ਪੰਜਾਬ ਪ੍ਰਤੀ ਜਿਹੜੀ ਸੰਵੇਦਨਾ ਹੈ, ਪੰਜਾਬ ਨੂੰ ਸੁਧਾਰਨ ਵਾਲੀ ਗੱਲ ਹੈ, ਤੇ ਤੁਹਾਨੂੰ ਕੀ ਉਮੀਦਾਂ ਨੇ ਆਉਣ ਵਾਲੇ ਜਿਹੜੇ ਆ ਰਹਿ ਗਏ ਜਿਹੜੇ ਇਹਨਾਂ ਦੇ ਕਾਰਜਕਾਲ ਆ ਉਸ ਦੇ ਵਿੱਚ, ਵੀ ਕੀ ਕੁਝ ਹੋਰ ਕੀਤਾ ਜਾ ਸਕਦਾ ਆ? ਤੇ ਜੀ ਰਾਜ ਜੀ ਆਪਣੇ ਨਾਲ ਪ੍ਰਗਟ ਸਿੰਘ ਜੁੜੇ ਨੇ ਤੇ ਇਹਨਾਂ ਦੀ ਰਾਏ ਨੂੰ ਸ਼ਾਮਲ ਕਰ ਲੈਣੇ। ਹਾਂਜੀ ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ।
ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਪ੍ਰਗਟ ਜੀ। ਤੁਸੀਂ ਵੈਸੇ ਦੱਸ ਹੀ ਦਿੱਤਾ ਹੱਦ ਤੋਂ ਜ਼ਿਆਦਾ ਸੂਝਵਾਨ ਜੇ। ਜੀ ਜੀ 31 ਮਈ ਦੀ ਇੰਤਜ਼ਾਰ ਕਰੋ ਤੁਸੀਂ ਥੋੜਾ ਜਿਹਾ ਜੀ। ਜੀ ਠੀਕ ਹੈ ਜੀ। ਜਿਹੜਾ 1000 ਕਰੋੜ ਦਾ ਵੱਧ ਦਾ ਉਹ ਘਟਾਲਾ ਆਇਆ ਹੈਗਾ ਇਰੀਗੇਸ਼ਨ ਦਾ, ਹਾਂਜੀ। ਉਹਦੀ ਮਨਜ਼ੂਰੀ ਦੇਣੀ ਹੁੰਦੀ ਚੀਫ ਸੈਕਟਰੀ ਨੇ ਹੂੰ ਜਾਂ ਮੁੱਖ ਮੰਤਰੀ ਨੇ, ਤੇ ਉਹ ਫਾਈਲਾਂ ਵਿੱਚ ਹੀ ਘੁੰਮਦੀਆਂ ਰਹੀਆਂ। ਜੀ ਫਿਰ ਕੋਈ ਤੁਹਾਡੇ ਵਰਗਾ ਸੂਝਵਾਨ ਵਕੀਲ ਕੋਰਟ 'ਚ ਗਿਆ ਵੀ ਇਹ ਮਨਜ਼ੂਰੀ ਕਿਉਂ ਨਹੀਂ ਆਪਣਿਆਂ ਨੂੰ ਪੜ੍ਹਨ ਲਈ ਦਿੰਦੇ, ਜੀ ਜੀ ਤੇ ਉਹ ਫਿਰ ਘੁੰਮਦਿਆਂ ਘੁਮਾਉਂਦਿਆਂ ਚੰਨੀ ਵੀ ਗਿਆ, ਕੈਪਟਨ ਵੀ ਗਿਆ, ਤੇ ਹੁਣ ਆ ਗਏ ਮਾਨ ਸਾਹਿਬ। ਹਾਂਜੀ ਉਹ ਕੰਟੈਂਪਟ ਕੀਤੀ ਹੋਈ ਆ ਕੋਰਟ 'ਚ 31 ਮਈ ਉਹਦੀ। ਵੇਖੋ ਹੁਣ ਇਮਾਨਦਾਰੀ ਨਾਲ ਜਵਾਬ ਦਿੰਦੇ ਆ। ਉਹ ਘਟਾਲਾ 1000 ਕਰੋੜ ਦਾ ਜਿਹੜਾ ਜਿੰਨੇ ਅਫਸਰ ਵਿੱਚ ਕਾਬੂ ਆਉਣੇ ਆ, ਮੰਤਰੀ ਵੀ ਆਉਣੇ ਆ, ਜੀ ਜੀ ਉਹਦੀ ਇਹ ਕੀ ਪੈਰਵਾਈ ਕਰਦੇ ਆ। ਬਿਲਕੁਲ ਜੀ ਬਿਲਕੁਲ। ਨੰਬਰ 2, ਇਤਿਹਾਸ ਤੁਸੀਂ ਬਹੁਤਾ ਲੋਕੀ ਜਾਣਦੇ ਨਹੀਂ। ਇੱਕੋ ਇੱਕ ਮੁੱਖ ਮੰਤਰੀ ਹੋਇਆ ਜਿਸ ਤੇ ਮਾੜਾ ਜਿਹਾ ਦੋਸ਼ ਲੱਗਾ ਹੈਗਾ, ਜੀ ਸ਼ਾਇਦ ਤੁਹਾਨੂੰ ਪਤਾ ਹੋਵੇ, ਦੱਸ ਦੋਗੇ। ਹਾਂਜੀ ਤੇ ਉਹਨੇ ਅਸਤੀਫਾ ਦੇ ਦਿੱਤਾ ਹੈਗਾ ਮੁੱਖ ਮੰਤਰੀ ਦੇ ਉਹਦੇ ਤੋਂ, ਤੇ ਮੁੜ ਕੇ ਦੋਸ਼ ਵੀ ਸ਼ਾਮਲ ਨਹੀਂ ਹੋਏ ਜੀ। ਤੇ ਇਹਦੇ ਉਹ ਦਿੱਲੀ ਵਾਲੇ ਵੀ ਦੋ ਇਹਨੇ ਝਟਕਾਏ ਸੀ ਆਪਣੇ ਮਤਲਬ ਲਈ। ਇੱਕ ਮੁਸਲਮਾਨ ਕਮਿਊਨਿਟੀ ਨੂੰ ਕਰਦਾ ਹੈਗਾ ਜੀ, ਤੇ ਮੁੜ ਕੇ ਉੱਤੇ ਕੋਈ ਨਿਕਲਿਆ ਹੀ ਨਹੀਂ ਗਾ। ਤੇ ਇਹ ਵੀ ਜਿਹੜੀ ਪੈਨਸ਼ਨ ਦੀ ਗੱਲ ਕੀਤੀ, ਉਹ ਫਾਈਲ ਮੋੜਤੀ ਹੈ ਗਵਰਨਰ ਸਾਹਿਬ ਨੇ ਜੀ ਵੀ ਇਹਨੂੰ ਪਾਸ ਕਰਕੇ ਲਿਆਓ। ਇਹ ਅੱਗਾ ਦੌੜ ਪਿੱਛੇ ਝੌੜ ਵਾਲੀ ਗੱਲ ਹੈ ਜੇ ਇਹਦੀ। ਮਾਨ ਸਾਹਿਬ ਦੀ ਤੀਜਾ ਹੁਣ ਇਮਤਿਹਾਨ ਆ, ਇਲੈਕਸ਼ਨ ਆ ਗਈ ਇਹਦੀ। ਜੇ ਤੇ ਆਪਣੀ ਭੈਣ ਨੂੰ ਟਿਕਟ ਦੇ ਗਿਆ ਤੇ ਫੇਰ ਸਮਝੋ ਬਾਦਲਾਂ ਦੀ, ਤੇ ਇਹਦੇ 'ਚ ਕੀ ਫਰਕ ਰਹਿ ਗਿਆ। ਬਾਕੀ ਕਹਾਣੀਆਂ ਹੀ ਸੁਣਾਉਂਦਾ ਰਹੂਗਾ। ਜੇ ਤੇ ਤੋਂ ਬਚ ਗਿਆ ਜੀ ਤੇ ਵਧੀਆ ਹੀ। ਫੇਰ ਇੱਕ ਨਾਲ ਮੈਂ ਹੋਰ ਜੋੜਦਾ ਜੇ ਮੌਕਾ ਦੋ ਤੇ ਸਰਦਾਰ ਪ੍ਰੋਫੈਸਰ ਜਗਮੋਹਨ ਸਿੰਘ ਕੰਗ ਜੀ ਤੇ ਸਰਦਾਰ ਭਗਤ ਸਿੰਘ ਦੇ ਭਾਣਜੇ, ਪਹਿਲੇ IT ਦੇ ਅਫਸਰ ਹੀ ਜਿਹੜੇ ਬਾਹਰ ਵੀ ਆ ਸਕਦੇ ਸੀ। ਉਹ ਤੇ ਗੁਰੂ ਨਾਨਕ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਪ੍ਰੋਫੈਸਰ ਲੱਗੇ। ਜੀ ਜੀ ਉਹਨਾਂ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹੜਾ ਹਰ ਘਰ 'ਚ ਤੇ ਹਰ ਕਿਸਾਨ ਨੂੰ ਉਹਦਾ ਫਾਇਦਾ ਹੋਇਆ, ਜਿਹੜਾ ਆਟੋਮੈਟਿਕ ਯੰਤਰ ਆ। ਜੀ ਜੀ ਜੇ ਉਹ ਬਾਹਰ ਪ੍ਰਾਈਵੇਟ ਵੇਚਦਾ ਨਾ, ਕਰੋੜਾਂ ਰੁਪਏ ਕਮਾ ਸਕਦੇ। ਤੇ ਉਹਨੇ ਆਪਣਾ ਪ੍ਰੋਜੈਕਟ ਵੇਚਿਆ ਨਹੀਂ। ਉਹਨੇ ਕਿਹਾ ਇਹਨੂੰ ਮਿਨੀਮਮ ਪ੍ਰਾਈਸ ਤੇ ਤੁਸੀਂ ਜੱਟਾਂ ਨੂੰ ਦਿਓ, ਜੱਟਾਂ ਦੀ ਸੇਵਾ ਕਰਨੀ ਮੈਂ। ਠੀਕ ਹੈ। ਜੇ ਇਹੋ ਜਿਹੇ ਬੰਦਿਆਂ ਨੂੰ ਭਗਤ ਸਿੰਘ ਦੇ ਪਰਿਵਾਰ ਚੋਂ ਸਹੁੰ ਖਾ ਕੇ ਉਹਨਾਂ ਦੀ, ਤੇ ਇਹੋ ਜਿਹੇ ਚੰਗੇ ਬੰਦੇ ਨੂੰ ਦੇ ਭਗਤਾਂ ਨੂੰ ਰਾਜ ਸਭਾ ਨਹੀਂ ਪੇ ਹੱਦੇ, ਤੇ ਫਿਰ ਤੇ ਉਂਗਲਾਂ ਉੱਠਣੀਆਂ ਹੀ ਆ। ਧੰਨਵਾਦ ਜੀ। ਜੀ ਥੈਂਕ ਯੂ ਪ੍ਰਗਟ ਜੀ, ਥੈਂਕ ਯੂ ਜੀ ਜੀ। ਸੋ ਨਾ ਪਹਿਲਿਆਂ ਨੇ ਘੱਲਿਆ ਨਾ ਇਹਨਾਂ ਨੇ ਘੱਲਿਆ। ਸੋ ਇਹ ਇੱਕ ਚੀਜ਼ ਜਿਹੜੀ ਆ ਹੁਣ ਤੱਕ ਆਪਾਂ ਦੇਖਦੇ ਆਏ ਆ ਵੀ ਰਾਜ ਸਭਾ 'ਚ ਕਿਹਨੂੰ ਘੱਲਿਆ ਜਾ ਰਿਹਾ, ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਇਹ ਬੜਾ ਮਸਲੇ ਜਿਹੜੇ ਆ ਨਾ ਬਿਲਕੁਲ ਸਹੀ ਆ। ਜਿੱਥੇ ਕੋਈ ਗਲਤੀ ਕਰਦਾ, ਜੇ ਉਹਨੂੰ ਤੁਸੀਂ ਦੱਸੋਗੇ ਨਹੀਂ ਤੇ ਉਹਨੇ ਸੁਧਰਨਾ ਨਹੀਂ। ਉਹਨੇ ਫਿਰ ਉਹੀ ਚੀਜ਼ ਜਿਹੜੀ ਉਹ ਕਰੀ ਜਾਣੀ ਆ। ਤੇ ਫਰਕ ਬਦਲਾਵ ਇਹ ਉਦੋਂ ਹੀ ਜਿਹੜਾ ਆ ਸਕਦਾ ਆ ਵੀ ਜੋ ਪਹਿਲੇ ਕਰ ਰਹੇ ਸੀ ਉਹਨਾਂ ਦੇ ਨਾਲੋਂ ਤੁਸੀਂ ਕੁਛ ਵੱਖਰਾ ਜਿਹੜਾ ਆ ਉਹ ਕਰਕੇ ਦਿਖਾਓ। ਹੁਣ ਪ੍ਰਵੀਨ ਜੀ ਜੀ ਕੰਟੀਨਿਊ ਕਰੋ ਗੱਲ। ਹਾਂਜੀ, ਮੈਂ ਇਹ ਕਹਿਣਾ ਸੀਗਾ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਸਰਕਾਰ ਦੀ ਆਲੋਚਨਾ ਤੇ ਸਰਕਾਰ ਦੀ ਵਾਹ-ਵਾਹ ਕਿਹੜੇ ਕੰਮਾਂ ਕਰਕੇ ਹੋਈ ਹੈ, ਜਿਹਦੇ ਵਿੱਚ ਆਪਾਂ ਦਿੱਲੀ ਨੂੰ ਬੱਸਾਂ ਏਅਰਪੋਰਟ ਨੂੰ ਜਾਣਗੀਆਂ, ਜਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਜੋ ਵਿਜੇ ਸਿੰਗਲਾ ਦਾ ਮਸਲਾ ਸੀ, ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਗੈਰ ਪੰਜਾਬੀਆਂ ਨੂੰ ਭੇਜਣ ਆਲੋਚਨਾ ਹੁੰਦੀ ਆ। ਫਿਰ ਦਿੱਲੀ ਦੇ ਵਿੱਚ ਤੇਜਿੰਦਰਪਾਲ ਬੱਗੇ ਮਗਰ ਪੰਜਾਬ ਪੁਲਿਸ ਲਾ ਤੀ, ਆਲੋਚਨਾ ਹੁੰਦੀ ਆ। ਇਸ਼ਤਿਹਾਰਬਾਜ਼ੀ ਕਰਕੇ ਭਗਵੰਤ ਮਾਨ ਦੀ ਗੁਜਰਾਤੀ ਜਿਹੜੇ ਅਖਬਾਰ ਨੇ ਜਾਂ ਹੋਰ ਨੇ, ਮਹਾਰਾਸ਼ਟਰ ਦੇ ਅਖਬਾਰਾਂ ਤੱਕ ਵੀ ਜਿਹੜੀ ਇਸ਼ਤਿਹਾਰਬਾਜ਼ੀ ਜਾਂਦੀ ਆ। ਇਸੇ ਮਸਲੇ ਦੇ ਦਰਮਿਆਨ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਸਰਕਾਰ ਦੀ ਚੜ੍ਹਤ ਉਦੋਂ ਫੇਰ ਹੋ ਜਾਂਦੀ ਹੈ ਜਦੋਂ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਜਿਹੜੇ ਛੁਟਵਾਏ ਜਾਂਦੇ। ਕੁਲਦੀਪ ਧਾਲੀਵਾਲ ਦੀ ਚਾਰੇ ਪਾਸਿਓਂ ਸ਼ਲਾਘਾ ਹੋ ਰਹੀ ਆ ਵੀ ਇਹ ਬੰਦੇ ਨੇ ਚੰਗਾ ਕੰਮ ਕੀਤਾ ਹੈ, ਤੇ ਸਰਕਾਰ 8000 ਕਰੋੜ ਰੁਪਏ ਦਾ ਕਰਜ਼ਾ ਫੇਰ ਲੈ ਲੈਂਦੀ, ਕਿਉਂਕਿ ਸੂਬਾ ਚਲਾਉਣਾ ਹੈ। ਤੇ 8000 ਕਰੋੜ ਦਾ ਜਦੋਂ ਕਰਜ਼ਾ ਲੈਂਦੀ ਆ, ਤੇ ਫੇਰ ਜਿਹੜਾ ਵਾ ਉਹ ਸਰਕਾਰ ਇੱਕ ਵਾਰ ਫਿਰ ਦੂਜੀਆਂ ਧਿਰਾਂ ਦੇ ਜਿਹੜਾ ਨਿਸ਼ਾਨੇ ਤੇ ਆ ਜਾਂਦੀ ਹੈ। ਇਸੇ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਸਿੰਘ ਪੱਤਰ ਲਿਖ ਦਿੰਦੇ ਆ। ਉਹ ਕਹਿੰਦੇ ਵੀ ਜਿਹੜੇ ਬੇਅਦਬੀ ਮਾਮਲਿਆਂ ਦੀ ਜਾਂਚ ਆ, ਇਹਦੇ ਵਿੱਚ ਲੂਪ ਹੋਲਸ ਆ, ਤੁਸੀਂ ਕਾਨੂੰਨਨ ਤੌਰ ਤੇ ਜਿਹੜਾ ਵਾ ਉਹਦੀ ਪੈਰਵਾਈ ਕਰੋ। ਤੇ ਫਿਰ ਤੁਹਾਨੂੰ ਪਤਾ ਜਦੋਂ ਸਰਕਾਰ ਦੇ ਅੰਦਰੋਂ ਆਵਾਜ਼ਾਂ ਉੱਠਦੀਆਂ, ਕੈਪਟਨ ਸਾਹਿਬ ਦੇ ਅੰਦਰੋਂ ਹੀ ਆਵਾਜ਼ਾਂ ਉੱਠੀਆਂ ਸੀ, ਜਿਹੜੀਆਂ 4.5 ਸਾਲ ਮਸਾਂ ਹੀ ਪੂਰੇ ਹੋਏ ਮੁੜ ਕੇ। ਤੇ ਇਹ ਜਿਹੜੀਆਂ ਚੀਜ਼ਾਂ ਪੈਰਲਲ ਚੱਲਦੀਆਂ,
ਇਹਦੇ ਚੱਲਦੇ ਹੀ ਸਰਕਾਰ ਜਿਹੜੀ ਆ ਉਹ ਇੱਕ ਹੋਰ ਉਹਦੇ 'ਚ ਮਾਨ ਸਾਹਿਬ ਦੀ ਜਵਾਬਦੇਹੀ ਜਿਹੜੀ ਆ ਉਦੋਂ ਹੋਰ ਵੱਧ ਜਾਂਦੀ ਆ ਜਦੋਂ ਉਹਨਾਂ ਦੀ ਸਰਕਾਰ ਦੇ ਵਿੱਚੋਂ ਹੀ ਇੱਕ ਐਮਐਲਏ ਨੂੰ ਕੈਦ ਹੋ ਜਾਂਦੀ ਆ, ਜਿਹੜਾ ਪਟਿਆਲਾ ਦਿਹਾਤੀ ਤੋਂ ਨੇ ਡਾਕਟਰ ਸਾਹਿਬ। ਡਾਕਟਰਾਂ ਵਾਲੀ ਵੈਸੇ ਪਾਰਟੀ ਕਹਿੰਦੇ ਵੀ ਘੱਟ ਹੀ ਰਾਸ ਆਉਂਦੀ ਆ। ਤੇ ਉਹਨਾਂ ਨੂੰ ਕੈਦ ਹੋ ਗਈ। ਹਾਲਾਂਕਿ ਉਸ ਮਸਲੇ ਦੇ ਵਿੱਚ ਸੰਧਵਾਂ ਸਾਹਿਬ ਨੇ ਕਹਿ ਤਾ ਵੀ ਆਪਾਂ ਇਹਦੇ ਬਾਰੇ ਕਾਨੂੰਨਨ ਕੀ ਹੋ ਸਕਦਾ ਉਹਦੇ ਬਾਰੇ ਗੱਲਬਾਤ ਜਿਹੜੀ ਆ ਕਰਾਂਗੇ। ਤੇ ਬੀਬੀਆਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਇਹਨਾਂ ਨੇ ਪਰ ਮੰਥ ਦਾ, ਉਹਦੀ ਬਾਬਤ ਵੀ ਹਲੇ ਜਿਹੜੀ ਆ ਚੁੱਪੀ ਆ। ਬਿਜਲੀ ਸਮਝੌਤੇ ਤੇ ਮਾਨ ਸਰਕਾਰ ਦਾ ਕੀ ਸਟੈਂਡ ਆ, ਇਹਦੇ ਬਾਰੇ ਵੀ ਹਜੇ ਕੋਈ ਲੋਕਾਂ ਨੂੰ ਬਾਹਲਾ ਨਹੀਂ ਕਿਹਾ ਗਿਆ। ਤੇ ਮਾਨ ਸਰਕਾਰ ਦੇ ਚਾਹੁਣ ਵਾਲੇ ਵੀ ਡਰੱਗਸ ਦੇ ਮੁੱਦੇ ਤੇ ਜਿਹੜੀਆਂ ਮੌਤਾਂ ਹੁੰਦੀਆਂ, ਉਹਨੂੰ ਲੈ ਕੇ ਮਾਨ ਸਰਕਾਰ ਦੇ ਚਾਹੁਣ ਵਾਲਿਆਂ ਨੂੰ ਵੀ ਕਹਿਣਾ ਪੈਂਦਾ ਕਿ ਹਾਂ, ਇਹ ਹਲੇ ਨਹੀਂ ਰੁਕੀ। ਜੀ। ਜੀ ਬਿਲਕੁਲ। ਸੋ ਮਸਲੇ ਦਰਪੇਸ਼ ਨੇ, ਮਸਲੇ ਬਹੁਤ ਨੇ। ਜੀ। ਸੋ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਇਸ ਨੂੰ ਇਹ ਨਜਿੱਠ ਸਕਣਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਸੇ ਚਰਚਾ ਨੂੰ ਆਪਾਂ ਜਾਰੀ ਰੱਖਾਂਗੇ। ਤੁਸੀਂ ਵੀ ਸਰੋਤਿਓ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 4082725200 ਤੇ ਇਹ ਜ਼ਰੂਰ ਆਪਣੀ ਵਿਚਾਰ ਸਾਂਝੇ ਕਰੋ ਵੀ ਕੀ ਤੁਸੀਂ ਹੁਣ ਤੱਕ ਦੀ ਉਹਨਾਂ ਦੀ ਕਾਰਜਕਾਰੀ ਤੋਂ ਤੁਸੀਂ ਖੁਸ਼ ਹੋ, ਨਾ ਖੁਸ਼ ਹੋ, ਜਾਂ ਕਿਹੜੇ ਹੋਰ ਕੰਮਾਂ ਦੇ ਉੱਤੇ ਇਹ ਧਿਆਨ ਦੇਣ ਜਿਸ ਦੇ ਨਾਲ ਪੰਜਾਬ ਦਾ ਨੁਹਾਰ ਜਿਹੜੀ ਆ ਉਹ ਬਦਲਣ ਵੱਲ ਨੂੰ ਜਿਹੜਾ ਉਹ ਹੋਵੇ। ਜੇ ਆਪਾਂ ਕਹੀਏ ਵੀ ਕੁਛ ਮਹੀਨਿਆਂ 'ਚ ਸਾਰਾ ਕੁਛ ਬਦਲ ਜਾਊਗਾ ਜਾਂ ਈਵਨ ਕੁਛ ਸਾਲਾਂ ਦੇ ਵਿੱਚ ਸਾਰਾ ਕੁਛ ਜਿਹੜਾ ਬਦਲ ਜਾਊਗਾ, ਉਹ ਨਹੀਂ। ਪਰ ਇਹ ਆ ਵੀ ਨੀਤ ਦਿਖਾ ਰਹੇ ਨੇ ਕਿ ਨਹੀਂ ਦਿਖਾ ਰਹੇ ਨੇ। ਤੁਹਾਨੂੰ ਕੀ ਲੱਗਦਾ ਆ ਵੀ ਇਹ ਕੁਛ ਕਰਨਾ ਚਾਹੁੰਦੇ ਨੇ ਜਾਂ ਬਾਕੀ ਸਿਆਸੀ ਪਾਰਟੀਆਂ ਵਾਂਗੂ ਹੀ ਇਹ ਇੱਥੇ ਕਹਿ ਲਓ ਵੀ ਇੰਜੋਏ ਕਰਨ ਆਏ ਆ ਤੇ ਫਿਰ ਛੁੱਟੀਆਂ ਮਨਾ ਕੇ ਜਿਹੜਾ ਉਹ ਜਾਣਗੇ। ਸੋ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਪ੍ਰਵੀਨ ਜੀ ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਜੀ। ਗੱਲਬਾਤ ਨੂੰ ਏਦਾਂ ਹੀ ਜਾਰੀ ਰੱਖਾਂਗੇ। ਜੀ ਮਿਲਦੇ ਹਾਂ ਬ੍ਰੇਕ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਸਾਂਝੀ ਸਾਥ। ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਜੁੜੇ ਹੋਏ ਨੇ। ਪ੍ਰਵੀਨ ਜੀ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਬਹੁਤ-ਬਹੁਤ ਧੰਨਵਾਦ ਜੀ। ਪੰਜਾਬੀ ਰੇਡੀਓ ਯੂਐਸਏ ਨਾਲ ਜਿੱਥੇ ਕਿਤੇ ਵਿਸ਼ਵ ਭਰ ਦੇ ਵਿੱਚ ਦਰਸ਼ਕ ਸੁਣ ਰਹੇ ਨੇ, ਵੇਖ ਰਹੇ ਨੇ, ਇੱਕ ਵਾਰ ਫਿਰ ਤੋਂ ਉਹਨਾਂ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੀ, ਸੋ ਗੱਲਬਾਤ ਜਿਹੜੀ ਆਪਣੀ ਪ੍ਰਵੀਨ ਸ਼ਰਮਾ ਜੀ ਚੱਲ ਰਹੀ ਹੈਗੀ ਆ, ਜੋ ਪੰਜਾਬ ਦੀ ਸਰਕਾਰ ਆ ਭਗਵੰਤ ਮਾਨ ਹੁਣਾਂ ਦੀ ਅਗਵਾਈ ਹੇਠ ਜੋ ਕੁਛ ਜਿਹੜੀ ਉਹ ਕਰ ਰਹੀ ਆ, ਚੱਲ ਰਿਹਾ ਆ, ਜੀ। ਉਸ ਨੂੰ ਲੈ ਕੇ ਵੀ ਉਹਨਾਂ ਦੀ ਕਾਰਜਕਾਰੀ ਤੁਹਾਨੂੰ ਸਰੋਤਿਓ ਕਿੱਦਾਂ ਦੀ ਜਿਹੜੀ ਹੁਣ ਤੱਕ ਲੱਗੀ ਆ? ਕੀ ਤੁਹਾਨੂੰ ਲੱਗਦਾ ਆ ਵੀ ਇਹ ਠੀਕ ਆ, ਵਧੀਆ ਚੱਲ ਰਹੇ ਆ, ਇਹ ਕੁਛ ਪੰਜਾਬ ਦਾ ਨੁਹਾਰ ਜਿਹੜੀ ਉਹ ਬਦਲਣਗੇ, ਜਾਂ ਇਹ ਵੀ ਬਾਕੀਆਂ ਦੇ ਵਾਂਗੂ ਹੀ ਜਿਹੜਾ ਆ ਉਹ ਗੱਲਾਂ ਵੱਖਰੀਆਂ? ਇੱਕ ਜਿਹੜੀ ਗੱਲ ਪਹਿਲੇ ਇੱਕ ਕਾਲਰ ਕਹਿ ਕੇ ਗਏ ਸੀਗੇ ਵੀ ਗਵਰਨਰ ਨੇ ਜਿਹੜਾ ਉਹ ਵਾਪਸ ਮੋੜ ਦਿੱਤਾ ਆ ਆਰਡੀਨੈਂਸ। ਜੀ। ਸੋ ਜਿਹੜਾ ਹੁਣ ਗਵਰਨਰ ਨੇ ਮੋੜਿਆ, ਉਹਦੇ ਵਿੱਚ ਆਪਾਂ ਸਰਕਾਰ ਨੂੰ ਤਾਂ ਨਹੀਂ ਦੋਸ਼ੀ ਇਸ ਦੇ ਵਿੱਚ ਕਹਿ ਸਕਦੇ। ਉਹ ਤਾਂ ਗਵਰਨਰ, ਆਪਾਂ ਨੂੰ ਪਤਾ ਵੀ ਉਹ ਕਿਹੜੇ ਇਸ਼ਾਰਿਆਂ ਦੇ ਉੱਤੇ ਜਿਹੜਾ ਉਹ ਚੱਲਦਾ ਆ। ਉਹਨਾਂ ਨੇ ਹੂੰ। ਇਹ ਬਹਾਨਾ ਜਿਹੜਾ ਜ਼ਰੂਰ ਮਾਰਿਆ ਆ, ਵੀ ਭਾਈ ਤੁਹਾਡਾ ਸੈਸ਼ਨ ਜਲਦ ਆਉਣ ਵਾਲਾ ਹੈ, ਤੁਸੀਂ ਉੱਥੇ ਪਾਸ ਕਰਕੇ ਲੈ ਕੇ ਜਾਓ। ਨਾਲੇ ਕੋਈ ਪਹਿਲੀ ਵਾਰੀ ਨਹੀਂ ਹੈ ਵੀ ਕਿਸੇ ਜਿਹੜਾ ਜੀ ਮੁੱਖ ਮੰਤਰੀ ਜਾਂ ਕਿਸੇ ਸਰਕਾਰ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਆਰਡੀਨੈਂਸ ਜਿਹੜੇ ਉਹ ਪਾਸ ਨਾ ਕੀਤੇ ਹੋਣ, ਉਹਦੇ ਜ਼ਰੀਏ ਜਿਹੜੀਆਂ ਪਾਲਿਸੀ ਨਵੀਆਂ ਜਿਹੜੀਆਂ ਉਹ ਨਾ ਬਣਾਈਆਂ ਹੋਣ। ਹੈ ਤਾਂ ਹੁਣ ਇਹਨਾਂ ਦੇ ਕੋਲ ਮੈਜੋਰਟੀ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਪ੍ਰੋਬਲਮ ਇਸ ਦੇ ਵਿੱਚ ਆਉਣੀ ਚਾਹੀਦੀ ਆ। ਪਰ ਜ਼ਰੂਰ 2 ਮਈ ਨੂੰ ਜਿਹੜਾ ਇਹਨਾਂ ਨੇ ਆਰਡੀਨੈਂਸ ਜਿਹੜਾ ਇਹ ਪਾਸ ਕਰ ਦਿੱਤਾ ਸੀਗਾ, ਉੱਥੇ ਘੱਲਿਆ ਸੀਗਾ, ਗਵਰਨਰ ਨੇ ਵਾਪਸ ਜਿਹੜਾ ਉਹ ਪਰਤਾ ਦਿੱਤਾ ਆ। ਸੋ ਹੁਣ ਦੇਖਦੇ ਹਾਂ ਵੀ ਇਹਦੇ ਨਾਲ ਕੀ ਹੋਊਗਾ, ਜਦੋਂ ਵੀ ਹੁਣ ਸੈਸ਼ਨ ਲੱਗਦਾ ਵੀ ਉਹਦੇ ਵਿੱਚ ਕਿੰਨਾ ਕੁ ਇਹ ਕੰਮ ਜਿਹੜਾ ਉਹ ਕਰ ਸਕਣਗੇ। ਅਜਿਹੇ ਸੈਸ਼ਨ ਦੇ ਉੱਤੇ ਮੈਨੂੰ ਲੱਗਦਾ ਪ੍ਰਵੀਨ ਜੀ ਇਸ ਵਾਰ ਜ਼ਿਆਦਾ ਤਾਕ ਲੋਕਾਂ ਦੀ ਜਿਹੜੀ ਉਹ ਰਹੇਗੀ ਵੀ ਬਿਲਕੁਲ ਕਿੰਨੀਆਂ ਬਿਲਕੁਲ। ਕਿੰਨੀਆਂ ਕੁ ਗੱਲਾਂ ਜਿਹੜੀਆਂ ਅਸਲ 'ਚ ਲੋਕਾਂ ਦੇ ਹੱਕਾਂ ਦੇ ਲਈ ਡਿਬੇਟ ਜਿਹੜੇ ਉਹ ਕਿੰਨੇ ਕੁ ਹੁੰਦੇ। ਕਿਉਂਕਿ ਹੁਣ ਤਾਂ ਵੈਸੇ ਜੇ ਦੇਖਿਆ ਜਾਵੇ, ਇਹਨਾਂ ਨੂੰ ਤਾਂ ਸੁਪਰ ਮੈਜੋਰਟੀ ਆ, ਡਿਬੇਟ ਦੀ ਵੀ ਲੋੜ ਨਹੀਂ। ਜੋ ਚਾਹੁੰਦੇ ਨੇ ਉਹ ਸਾਰਾ ਕੁਛ ਜਿਹੜਾ ਆ ਉਹ ਆਪਣੇ ਪੱਧਰ ਦੇ ਉੱਤੇ ਝੱਟ ਦੇਣੀ ਪਾਸ ਵੀ ਕਰ ਸਕਦੇ ਆ। ਉੱਥੇ ਦੇ ਨਾ ਹੁੰਦੇ ਹੋਏ ਫਾਰਮ ਬਿੱਲ ਜਿਹੜੇ ਆ ਮੋਦੀ ਹੁਣੀ ਪਾਸ ਕਰਾ ਗਏ ਸੀਗੇ, ਨਾ ਮੈਜੋਰਟੀ ਹੁੰਦੇ ਹੋਏ ਵੀ। ਸੋ ਜੀ। ਇੱਥੇ ਤਾਂ ਇਹਨਾਂ ਦੇ ਕੋਲ ਪੂਰੀ ਜਿਹੜੀ ਉਹ ਮੈਜੋਰਟੀ ਹੈਗੀ ਆ। ਹਾਂਜੀ, ਬਿਲਕੁਲ। ਉਹ ਜਿਹੜੇ ਤੁਸੀਂ ਰਾਜਪਾਲ ਜੀ ਨੇ ਵਾਪਸ ਭੇਜਿਆ ਉਹ ਜਿਹੜਾ ਮਾਨ ਸਰਕਾਰ ਨੂੰ, ਤਾਂ ਉਹਦੇ ਬਾਬਤ ਮੈਂ ਇੱਕ ਟੈਕਨੀਕਲ ਚੀਜ਼ ਜਿਹੜੀ ਐਡ ਕਰ ਦਿੰਨਾ। ਉਹ ਇਹ ਹੈ ਕਿ ਰਾਜਪਾਲ ਆਪਣੀਆਂ ਇਤਰਾਜ਼ ਲਗਾ ਕੇ ਵਾਪਸ ਭੇਜ ਸਕਦਾ ਟੈਕਨੀਕਲ ਗਰਾਊਂਡ ਤੇ। ਇਹ ਹੋ ਸਕਦਾ, ਪਰ ਕਿਉਂਕਿ ਚੰਨੀ ਸਰਕਾਰ ਨੂੰ ਮਾਰ ਕਿੱਥੇ ਪਈ ਸੀ, ਚੰਨੀ ਸਰਕਾਰ ਨੇ, ਕਾਂਗਰਸ ਨੇ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਫਾਈਲ ਰਾਜਪਾਲ ਦੇ ਕੋਲੇ ਭੇਜੀ ਸੀ। ਇਹ ਹੂੰ, ਭੇਜ ਕੇ ਕਹਿੰਦੇ ਜੀ ਅਸੀਂ ਤਾਂ ਰਾਜਪਾਲ ਨੂੰ ਭੇਜਤੀ। ਰਾਜਪਾਲ ਦਾ ਅਗਲੇ ਦਿਨ ਬਿਆਨ ਆ ਗਿਆ, ਉਹ ਕਹਿੰਦਾ ਮੈਂ ਤਾਂ ਇਤਰਾਜ਼ ਲਾ ਕੇ ਇਹਨਾਂ ਨੂੰ ਵਾਪਸ ਵੀ ਦੇਤੀ, ਇਹਨਾਂ ਨੇ ਵਾਪਸ ਨਹੀਂ ਕੀਤੀ ਮੈਨੂੰ। ਸੋ ਹੂੰ, ਉਦੋਂ ਬਾਅਦ ਫਿਰ ਇਹਨਾਂ ਨੂੰ ਜਵਾਬ ਨਹੀਂ ਆਉਣਾ, ਤੇ ਉਹ ਫਿਰ ਚੀਜ਼ ਐਸੀ ਕਾਂਗਰਸ ਨੂੰ ਬੈਕ ਫੁੱਟ ਤੇ ਲੈ ਗਈ, ਐਸੀ ਲੈ ਗਈ ਕਿ ਜਿਹੜੀ ਉਹਨਾਂ ਨੂੰ ਫਿਰ ਉਹਨਾਂ ਦਾ ਹਾਲ ਕੀ ਹੋਇਆ ਆਪਾਂ ਦੇਖਿਆ। 78 ਤੋਂ 18 ਸੀਟਾਂ ਤੇ ਆ ਗਏ ਉਹ। ਤਾਂ ਇਹ ਹੁੰਦਾ ਵੀ ਕਈ ਵਾਰੀ ਰਾਜਪਾਲ ਤੁਹਾਨੂੰ ਜਿਹੜਾ ਵਾ ਉਹ ਇਤਰਾਜ਼ ਲਾ ਕੇ ਮੋੜ ਸਕਦਾ, ਪਰ ਕਿਉਂਕਿ ਅਗਲਾ ਵਿਧਾਨ ਸਭਾ ਸੈਸ਼ਨ ਹੈ ਤੇ ਸਰਕਾਰ ਉਹਦੇ 'ਚ ਉਸੇ ਫਾਈਲ ਨੂੰ, ਉਹਨਾਂ ਇਤਰਾਜ਼ਾਂ ਨੂੰ ਦੂਰ ਕਰਕੇ ਜਾਂ ਉਹਦੇ 'ਚ ਜੋ ਵੀ ਅਮੈਂਡਮੈਂਟਸ ਹੋਣ ਵਾਲੀਆਂ ਹੋਣਗੀਆਂ, ਸਰਕਾਰ ਵਾਪਸ ਭੇਜ ਦੇਊਗੀ। ਤਾਂ ਉਹਦੇ 'ਚ ਕੋਈ ਵੱਡੀ ਦਿੱਕਤ ਨਹੀਂ ਹੈ। ਵੈਸੇ ਵੀ ਜਿਹੜੀ ਚੀਜ਼ ਵਿਧਾਨ ਸਭਾ ਦੇ ਵਿੱਚੋਂ ਪਾਸ ਹੋ ਜਾਵੇ, ਉਹ ਤੇ ਫਿਰ ਗਵਰਨਰ ਨੂੰ ਸਹੀ ਜਿਹੜੀ ਆ ਮਾਰਨੀ ਪੈਂਦੀ ਹੈ। ਦੂਜੀ ਗੱਲ ਇਹ ਆ ਵੀ ਜਦੋਂ ਆਪਾਂ ਚਰਚਾ ਕਰ ਰਹੇ ਸੀਗੇ ਮਾਨ ਸਰਕਾਰ ਦੇ ਬਾਰੇ, ਤਾਂ ਬਹੁਤੇ ਲੋਕ ਦੱਬਵੀਆਂ ਸੁਰਾਂ ਕਿਹਨਾਂ ਦੀਆਂ ਨੇ? ਜਿਹੜੇ ਸਰਕਾਰ ਪੱਖੀ ਨੇ, ਜਿਹੜੇ ਸਰਕਾਰ ਜਿਨ੍ਹਾਂ ਦਾ ਮਾਨ ਸਾਹਿਬ ਨਾਲ ਪਿਆਰ ਆ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਮਾਨ ਸਾਹਿਬ ਨਾਲ ਲੋਕਾਂ ਦਾ ਪਿਆਰ ਹੈਗਾ, ਕਿਉਂਕਿ ਭਗਵੰਤ ਮਾਨ ਨੂੰ ਕੇਜਰੀਵਾਲ ਅਨਾਊਂਸ ਪਹਿਲਾਂ ਨਹੀਂ ਸੀ ਕਰਨਾ ਚਾਹੁੰਦੇ। ਅਖੀਰ ਲੋਕਾਂ ਦੇ ਦਬਾਅ ਕਰਕੇ ਉਹਨਾਂ ਨੂੰ ਕਰਨਾ ਪਿਆ। ਔਰ ਅੱਜ ਜੇ 93-92 ਸੀਟਾਂ ਤੇ ਪਾਰਟੀ ਗਈ ਹੈ, ਤੇ ਇਹਦੇ 'ਚ ਭਗਵੰਤ ਮਾਨ ਦਾ ਬਹੁਤ ਵੱਡਾ ਹੱਥ ਆ। ਪਰ ਇਹਦੇ ਨਾਲ-ਨਾਲ ਹੁਣ ਆਪਾਂ ਚਰਚਾ ਕਰ ਰਹੇ ਹਾਂ ਵੀ ਸਰਕਾਰ ਦੀ ਵਾਹ-ਵਾਹ ਕਿਵੇਂ ਹੋਈ, ਸਰਕਾਰ ਦੀ ਆਲੋਚਨਾ ਕਿਵੇਂ ਹੋਈ। ਡਰੱਗਸ ਦੇ ਨਾਲ ਹੁੰਦੀਆਂ ਮੌਤਾਂ ਜਿਹੜੀਆਂ, ਉਹਦੇ ਕਰਕੇ ਸਰਕਾਰ ਦੀ ਆਲੋਚਨਾ ਹੁੰਦੀ ਹੈ। ਔਰ ਸਰਕਾਰ ਨੇ ਬੇਸ਼ੱਕ ਐਸਆਈਟੀ ਬਣਾਤੀ ਆ, ਬੇਸ਼ੱਕ ਬਹੁਤ ਸਾਰੇ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਫਿਰ ਵੀ ਗਰਾਊਂਡ ਤੇ ਉਹ ਜਿਹੜੇ ਕਦਮ ਆ ਚੁੱਕੇ ਹਲੇ ਦਿਖ ਨਹੀਂ ਰਹੇ। ਇਸ ਗੱਲ ਨੂੰ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਪਰ ਡਰੱਗਸ ਦਾ ਮੁੱਦਾ ਹਾਲੇ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈਗਾ ਹੈ। ਕਿਸਾਨੀ ਮਸਲੇ ਤੇ ਭਗਵੰਤ ਮਾਨ ਨੇ ਸਮਝਦਾਰੀ ਦਿਖਾਈ, ਮੋਰਚਾ ਮੁਹਾਲੀ ਲੱਗਦਾ ਚੱਕਿਆ ਗਿਆ। ਹੂੰ, ਔਰ ਇਹ ਵੈਸੇ ਉਹਨਾਂ ਦਾ ਚਲੋ ਚੰਗਾ ਗੈਸਚਰ ਹੈ ਕਿ ਉਹਨਾਂ ਨੇ ਡੱਲੇਵਾਲ ਸਾਹਿਬ ਨੂੰ ਜੱਫੀ ਪਾ ਲਈ। ਇਹ ਚੰਗੀ ਗੱਲ ਹੈ ਉਹਨਾਂ ਦੀ, ਇਹ ਇੱਕ ਵਿਅਕਤੀਤਵ ਤੌਰ ਤੇ ਵਧੀਆ ਗੱਲ ਆ। ਪਰ ਦੇਖੋ, ਇੱਕ ਗੱਲ ਹੋਰ ਹੈ ਕਿ ਕਿਸਾਨੀ ਦੇ ਮਸਲੇ ਇਕੱਲੇ ਪੰਜਾਬ ਸਰਕਾਰ ਤੱਕ ਨਹੀਂ ਗੇ। ਕਿਸਾਨੀ ਦੇ ਮਸਲੇ ਜਿਹੜੇ ਆ ਉਹ ਸੈਂਟਰ ਸਰਕਾਰ ਤੱਕ ਵੀ ਹੈ।
ਤੁਹਾਨੂੰ ਉਹਨਾਂ ਮਸਲਿਆਂ ਨੂੰ ਚੱਕਣਾ ਪੈਣਾ। ਕਿਸਾਨੀ ਦਾ ਕਰਜ਼ਾ ਮਾਫ਼ ਕਰਨ ਵਾਸਤੇ ਤੁਹਾਨੂੰ ਸੈਂਟਰ ਕੋਲੇ ਜਾਣਾ ਪੈਣਾ ਹੈ। ਪਾਣੀਆਂ ਦੇ ਮਸਲੇ ਵਾਸਤੇ ਤੁਹਾਨੂੰ ਸੈਂਟਰ ਕੋਲੇ ਅਪਰੋਚ ਕਰਨੀ ਪੈਣੀ ਹੈ। ਡੀਏਪੀ ਖਾਦਾਂ ਦੀ ਸਬਸਿਡੀ ਦੇ ਮਸਲੇ ਤੇ ਤੁਹਾਨੂੰ ਸੈਂਟਰ ਕੋਲੇ ਜਾਣਾ ਪੈਣਾ ਹੈ। ਸੀਸੀਐਲ ਜਾਰੀ ਕਰਾਉਣ ਵਾਸਤੇ ਤੁਹਾਨੂੰ ਸੈਂਟਰ ਕੋਲੇ ਜਾਣਾ ਪੈਣਾ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ ਜਿੱਥੇ ਸਰਕਾਰ ਡਿਪੈਂਡਡ ਹੈ। ਇਹ ਗੱਲਾਂ ਆਪਾਂ ਇਕੱਲੇ ਭਗਵੰਤ ਮਾਨ ਲਈ ਨਹੀਂ ਹੈ। ਇਹ ਸੰਘੀ ਢਾਂਚਾ ਜਿਹੜਾ ਫੈਡਰਲਿਜ਼ਮ ਦੀ ਜਿਹੜੀ ਸੰਘੀ ਕੁੱਟੀ ਉਹ ਇਹੀ ਹੈ ਕਿ ਮੁੱਖ ਮੰਤਰੀ ਆ ਕੇ ਇੱਥੇ ਦਰਾਂ ਤੇ ਖਲੋਵੇ, ਨੀਵਾਂ ਹੋ ਕੇ ਅੰਦਰ ਟੱਪੇ ਤੇ ਫਿਰ ਜੀ ਹਜ਼ੂਰੀਆ ਬਣੇ। ਇਹ ਸਿਸਟਮ ਬਣਾਤਾ ਵੈਸੇ। ਪਰ ਇਹ ਅਪਰੋਚਸ ਜਿਹੜੀਆਂ ਨੇ ਉਹ ਮਾਨ ਸਰਕਾਰ ਦੇ ਵੱਸੋਂ ਬਾਹਰ ਦੀਆਂ ਨੇ। ਸਮਝਦਾਰੀ ਇਹਨਾਂ ਨੇ ਇਹਦੇ 'ਚ ਦਿਖਾ ਲਈ ਵੀ ਕਿਸਾਨਾਂ ਦੇ ਨਾਲ ਕੰਪਰੋਮਾਈਜ਼ ਕਰ ਲਿਆ ਤੇ ਉਹ ਜਿਹੜੀ ਕਿਉਂਕਿ ਦਿੱਲੀ ਗਏ ਸੀਗੇ, ਦਿੱਲੀ ਫਿਰ ਤੁਹਾਨੂੰ ਪਤਾ ਅਰਵਿੰਦ ਕੇਜਰੀਵਾਲ ਬਹੁਤ ਗੂੜ ਸਿਆਸਤਦਾਨ ਨੇ ਤੇ ਉਹਨਾਂ ਨੇ ਫਿਰ ਕਿਹਾ ਕਿ ਨਹੀਂ ਆਪਾਂ ਟਕਰਾਅ 'ਚ ਨਹੀਂ ਪੈਣਾ, ਆਪਾਂ ਜਿਹੜਾ ਵਾ ਇਹਨਾਂ ਦੇ ਨਾਲ ਸਮਝਦਾਰੀ ਨਾਲ ਚੱਲਣਾ ਔਰ ਇਹਨਾਂ ਨੂੰ ਜਿਵੇਂ ਹੋ ਸਕਦਾ ਟਿਕਾਓ। ਬਹੁਤੀਆਂ ਮੰਗਾਂ ਐਸੀਆਂ ਨੇ ਜਿਹੜੀਆਂ ਸਰਕਾਰ ਪਹਿਲਾਂ ਹੀ ਆਲਰੇਡੀ ਕਹਿ ਚੁੱਕੀ ਸੀਗੀ ਕਿ ਇਹਨਾਂ ਤੇ ਕੰਮ ਜਿਹੜਾ ਵਾ ਉਹ ਹੋਊਗਾ। ਦੂਜੀ ਗੱਲ ਇਹ ਆ ਵੀ ਲੋਕਾਂ ਜੀ। ਨੇ ਵੋਟਾਂ ਕਾਹਤੋਂ ਦਿੱਤੀਆਂ ਮਾਨ ਨੂੰ? ਲੋਕਾਂ ਨੇ ਵੋਟਾਂ ਤਾਂ ਦਿੱਤੀਆਂ ਕਿਉਂਕਿ ਲੋਕ ਖਿਝੇ ਪਏ ਸੀ ਲੀਡਰਾਂ ਤੋਂ ਔਰ ਮਾਨ ਸਰਕਾਰ ਦੀ ਵਾਹ-ਵਾਹ ਪਤਾ ਜਦੋਂ ਕਦੋਂ ਜ਼ਿਆਦਾ ਹੋਈ ਜਦੋਂ ਇਹਨਾਂ ਨੇ ਲੀਡਰਾਂ ਤੋਂ ਸਿਕਿਉਰਿਟੀ ਖੋਈ ਆ। ਹੁਣ ਹੂੰ, ਭੱਠਲ ਤੋਂ 25 ਸਾਲਾਂ ਬਾਅਦ ਇਹਨਾਂ ਨੇ ਕੋਠੀ ਖਾਲੀ ਕਰਾਈ। ਹੂੰ, ਲੋਕਾਂ ਨੂੰ ਉੱਥੇ ਬੀਬੀ ਭੱਠਲ ਰਹਿੰਦੀ, ਲੋਕਾਂ ਦੇ ਪੈਰ ਥੋੜ੍ਹਾ ਮਿੱਧਦੀ ਸੀ। ਲੋਕਾਂ ਦਾ ਇੱਕ ਜਜ਼ਬਾਤੀ ਤੌਰ ਤੇ ਖਿਝ ਸੀ ਲੋਕਾਂ ਨੂੰ ਤੇ ਜਦੋਂ ਹੂੰ, ਉਹ ਗੁਬਾਰ ਨਿਕਲ ਗਿਆ, ਲੋਕਾਂ ਨੂੰ ਲੱਗਾ ਬੱਲੇ, ਬੱਲੇ, ਬੱਲੇ 25 ਸਾਲਾਂ ਬਾਅਦ ਖਾਲੀ ਕਰਾਤੀ। ਹੂੰ, ਆਹ ਤਾਂ ਕੰਮ ਹੀ ਪਹਿਲੀ ਵਾਰੀ ਹੋਇਆ। ਸੋ ਇਹ ਸੀਗਾ। ਫਿਰ ਜਦੋਂ ਇਹਨਾਂ ਨੇ ਕਿਹਾ ਵੀ ਹੁਣ ਮਨਪ੍ਰੀਤ ਦੇ ਮੁੰਡੇ ਤੋਂ ਤੇ ਸੁਖਜਿੰਦਰ ਰੰਧਾਵੇ ਦੇ ਮੁੰਡੇ ਤੋਂ ਸਿਕਿਉਰਿਟੀ ਵੀ ਖੋਵਾਂਗੇ, ਲੋਕਾਂ ਨੂੰ ਫੇਰ ਲੱਗਿਆ। ਲੋਕਾਂ ਨੇ ਆਖਿਆ ਯਾਰ ਆਹ ਤਾਂ ਕਿਆ ਬਾਤਾਂ ਹੈ, ਸਿਕਿਉਰਿਟੀ ਖੋਹਲੀ, ਵਹੀਕਲ ਵੀ ਮਗਰ ਵਾਪਸ ਲੈ ਲਏ। ਫੇਰ ਹੁਣ ਲੰਘੇ ਦਿਨੀਂ ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਕੁੰਡੀਆਂ ਜਿਹੜੀਆਂ ਬਿਜਲੀ ਦੀਆਂ ਜੀ। ਉਹ ਰੋਕਣ ਵਾਸਤੇ ਕਈ ਡੇਰਿਆਂ ਤੋਂ ਟਰਾਂਸਫਾਰਮਰ ਪੱਟ ਮਾਰੇ। ਹੂੰ, ਲੋਕ ਹੁਣ ਤੁਹਾਨੂੰ ਪਤਾ ਪਖੰਡੀਆਂ ਤੋਂ ਵੀ ਅੱਕੇ ਪਏ ਆ। ਹੂੰ, 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 ਸੋ ਲੋਕਾਂ ਦਾ ਵੈਕਿਊਮ ਜਿਹੜਾ ਵਾ ਉਹ ਵੱਜਿਆ ਪਿਆ ਔਰ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਵੀ ਲੋਕ ਅੱਕੇ ਕਿਹੜੀ ਚੀਜ਼ ਤੋਂ ਆ। ਜੀ। ਉਹ 15 ਕੁ ਦਿਨੀ ਇਸੇ ਪ੍ਰੈਸ਼ਰ ਬਟਨ ਨੂੰ ਮਾੜਾ ਜਿਹਾ ਨੱਪ ਦਿੰਦੇ ਆ ਤੇ ਇਸੇ ਬਹਾਨੇ ਨਾਲੇ ਤਾਂ ਸੁਧਾਰ ਹੋ ਜਾਂਦਾ ਹੈ ਤੇ ਨਾਲੇ ਲੋਕਾਂ ਦੇ ਵਿੱਚ ਲੋਕ ਜਿਹੜੇ ਮੇਰੇ ਵਰਗੇ ਮਾੜੀ ਮੋਟੀ ਗੱਲ ਕਰਦੇ ਆ ਜੀ ਪੀਯੂ ਦੇ ਵਿੱਚ ਪੀਯੂ ਲੈ ਗਈ ਜੀ ਕੇਂਦਰ ਤੇ ਉਹ ਕਹਿੰਦਾ ਕੋਈ ਨਾ ਖੜੋ ਅਸੀਂ ਕੰਮ ਕਰ ਰਹੇ ਆ। ਫਿਰ ਕਹਿੰਦੇ ਜੀ ਪੀਪੀਐਸਸੀ ਚ ਅੰਗਰੇਜ਼ੀ ਭਾਸ਼ਾ ਚ ਪੰਜਾਬੀ ਭਾਸ਼ਾ ਹੈ ਨਹੀਂ ਸੀ ਉੱਥੇ, ਕਰੋ ਕੁਛ, ਚੰਡੀਗੜ੍ਹ ਤੇ ਕਰੋ ਕੁਛ, ਐਸਵਾਈਐਲ ਤੇ ਕਰੋ ਕੁਛ, ਫਲਾਨਾ ਸਟੇਟਮੈਂਟ ਦੇਈ ਜਾਂਦਾ। ਸਰਕਾਰ ਕਹਿੰਦੀ ਅਸੀਂ ਕੁੰਡੀਆਂ ਦਾ ਪੱਟੀ ਜਾਂਦੇ ਹਾਂ, ਹੋਰ ਕੀ ਕਰੀਏ। ਸੋ ਇਹ ਚੀਜ਼ ਹੀ ਆ, ਏਦਾਂ ਹੀ ਹੈ ਕਿ ਜਿਹੜੇ ਰਿਫਾਰਮਸ ਨੇ ਤੇ ਜਿਹੜੀਆਂ ਕ੍ਰਿਟਿਸਿਜ਼ਮ ਆ ਉਹ ਪੈਰਲਲ ਹੀ ਚੱਲ ਰਿਹਾ, ਲਗਾਤਾਰ ਚੱਲ ਰਿਹਾ। ਜੀ। ਜੀ, ਜੀ, ਬਿਲਕੁਲ। ਸੋ ਇਹ ਜਿੱਦਾਂ ਤੁਸੀਂ ਕਿਹਾ ਨਾ ਵੀ ਇਹਨਾਂ ਨੇ ਕਿਤੇ ਨਾ ਕਿਤੇ ਲੋਕਾਂ ਦੀ ਨਬਜ਼ ਨੂੰ ਟਟੋਲਿਆ ਹੈ। ਹੂੰ, ਉਹ ਇਹ ਦੇਖਦੇ ਨੇ ਜਿਹੜਾ ਘਾਗ ਸਿਆਸਤਦਾਨ ਜਿਹੜੀ ਅੱਜ-ਕੱਲ੍ਹ ਪੋਲਿਟਿਕਸ ਆ ਉਹ ਸਾਰਾ ਮੈਨੇਜਮੈਂਟ ਦੀ ਖੇਡ ਜਿਹੜੀ ਕਿਤੇ ਨਾ ਕਿਤੇ ਬਣ ਕੇ ਰਹਿ ਗਈ ਆ। ਜੀ, ਜੀ। ਲੋਕਾਂ ਦੇ ਲਈ ਆਬਵੀਅਸਲੀ ਸੇਵਾ ਦਾ ਗੱਲ ਤਾਂ ਇਹਨਾਂ ਨੇ ਕਹਿਣੀ ਆ, ਕਰਨੀ ਵੀ ਪੈਣੀ ਆ ਜੇ ਸੱਤਾ ਦੇ ਵਿੱਚ ਰਹਿਣਾ ਆ, ਨਹੀਂ ਤਾਂ ਲੋਕੀ ਜਿਹੜਾ ਉਹ ਲਾਂਭੇ ਕਰ ਦਿੰਦੇ ਆ। ਉਹ ਇਹ ਹੂੰ, ਦੇਖ ਲੈਂਦੇ ਆ ਵੀ ਕਿਹੜੇ ਮੌਕੇ ਤੇ ਕਿਹੜੀ ਚੀਜ਼ ਚਾਹੀਦੀ ਆ। ਸੋ ਪੀਕੇ ਵਰਗੇ ਬੰਦੇ ਨਾ ਇੱਥੇ ਬੜੇ ਕਾਮਯਾਬ ਐ ਇਸੇ ਲਈ ਜਿਹੜੇ ਉਹ ਹੋ ਰਹੇ ਆ। ਉਹ ਜੀ। ਲੋਕਾਂ ਦੀ ਆਂਕੜਿਆਂ ਤੋਂ ਸਰਵਿਸ ਤੋਂ ਇਹ ਟਟੋਲ ਲੈਂਦੇ ਆ ਵੀ ਕੀ ਇਹਨਾਂ ਨੂੰ ਇਸ ਟਾਈਮ ਸਭ ਤੋਂ ਅਹਿਮ ਹੂੰ, ਮੁੱਦਾ ਜਿਹੜਾ ਆ ਉਹ ਕੀ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਜਿਹੜੀ ਉਹ ਗੱਲ ਹੋਵੇ। ਸੋ ਉਸਨੂੰ ਬੜੇ ਸਹੀ ਢੰਗ ਦੇ ਨਾਲ ਆਪਣੇ ਪੱਖ ਦੇ ਵਿੱਚ ਮੈਨੇਜ ਜਿਹੜੀ ਉਹ ਕਰਵਾਉਂਦੇ ਆ। ਹੁਣ ਹੂੰ। ਭਗਵੰਤ ਮਾਨ ਹੋਣਾ ਦਾ ਆਈ ਥਿੰਕ ਬੀਤੇ ਦਿਨਾਂ ਦੇ ਵਿੱਚ ਇਹ ਆਖੀ ਸੀ ਵੀ ਇਸ ਵਾਰ ਅਸੀਂ ਕਾਗਜ਼ ਤੇ ਪ੍ਰਿੰਟ ਹੀ ਨਹੀਂ ਕਰਨਾ ਜਿਹੜਾ ਹਾਂਜੀ, ਬਜਟ ਆ। ਅਸੀਂ ਜੀ 21 21 ਰੁਪਏ ਲੱਖ ਬਚਾਓ। ਰੁਪਈਆ ਕਿੰਨੇ ਲੱਖ ਰੁਪਈਆ 21 ਲੱਖ ਸੀਗਾ ਨਾ ਸ਼ਾਇਦ ਕਹਿ ਰਹੇ ਹਾਂਜੀ, 21 ਵੀ 21 ਲੱਖ ਰੁਪਈਆ ਜਿਹੜਾ ਆ ਉਹ ਜਿਹੜਾ ਉਹ ਬਚਾ ਲੈਣਾ। ਇਹ ਨਥਿੰਗ ਮੋਰ ਦੈਨ ਟੀਆਰਪੀ ਵਾਲੀ ਗੱਲ ਤੋਂ ਵੱਧ ਜਿਹੜੀ ਇਸ ਚੀਜ਼ ਦੇ ਵਿੱਚ ਨਹੀਂ ਹੈਗੀ ਤੇ ਹੂੰ, ਸਭ ਨੂੰ ਪਤਾ ਆ ਵੀ ਇਹ ਸਾਰੀਆਂ ਚੀਜ਼ਾਂ ਇੰਨੀਆਂ ਇੰਪੋਰਟੈਂਟ ਨਹੀਂ ਆ ਪਰ ਇਦਾਂ ਦੀਆਂ ਗੱਲਾਂ ਕਰਕੇ ਉਹ ਚੀਜ਼ ਨੂੰ ਜਿਤਾ ਰਹੇ ਆ, ਉਹ ਦੱਸ ਰਹੇ ਆ ਵੀ ਦੇਖੋ ਅਸੀਂ ਲੋਕਾਂ ਦੀ ਭਲਾਈ ਵਾਸਤੇ ਡੈਫੀਨੇਟਲੀ ਕੰਮ ਕਰ ਰਹੇ ਆ। ਜਿਹੜਾ ਕੰਮ ਕਰ ਰਹੇ ਆ ਉਹ ਚੰਗੀ ਗੱਲ ਆ, ਉਹ ਕਰੀ ਚੱਲੋ। ਪਰ ਇਦਾਂ ਦੀਆਂ ਚੀਜ਼ਾਂ ਤੁਸੀਂ ਹਥਿਆਰਾਂ ਵਾਲੇ ਮਸਲੇ ਦੇ ਉੱਤੇ ਹੁਣ ਦੇਖੋ ਜੋ ਜੀ, ਜੀ, ਜੱਜਰ ਬਿਲਕੁਲ। ਸਾਹਿਬ ਨੇ ਦਿੱਤਾ ਉਦੋਂ ਕਿੱਡੀ ਛੇਤੀ ਜਿਹੜਾ ਇਹਨਾਂ ਨੇ ਬਿਆਨਦਾਰ ਕੀਤਾ। ਹੁਣ ਕੱਲ ਪਰਸੋਂ ਦਾ ਇੱਕ ਪਤਾ ਨਹੀਂ ਹਿੰਦੂ ਕਿਸੇ ਉਹਦਾ ਆਇਆ ਹੋਇਆ ਆ, ਉਹ ਤੋਂ ਬਾਅਦ ਇਹਨਾਂ ਦੀ ਚੁੱਪੀ ਆ ਹੁਣ ਤੱਕ ਹਨਾ। ਹੂੰ, ਉੱਥੇ ਜਾ ਕੇ 20 ਟੁਕੜੀਆਂ ਕੇਂਦਰ ਤੋਂ ਮੰਗ ਲੀਆਂ ਆ ਵੀ ਜੀ। ਸਾਨੂੰ ਜਿਹੜੀਆਂ ਉਹ ਚਾਹੀਦੀਆਂ ਆ ਅਮਨ ਸ਼ਾਂਤੀ ਦੇ ਲਈ ਤੇ ਉਹ ਉਦੋਂ ਫਿਰ ਕਹਿੰਦੇ ਆ ਵੀ ਉਦੋਂ ਕਿਤਾਬ ਦੀ ਗੱਲ ਜਿਹੜੀ ਉਹਨਾਂ ਨੇ ਨਹੀਂ ਕੀਤੀ ਹੈਗੀ। ਹੁਣ ਅੰਮ੍ਰਿਤਸਰ ਤੋਂ ਖਬਰ ਇਹ ਆ ਰਹੀ ਆ ਵੀ ਕਿਉਂਕਿ ਹੁਣ ਜੂਨ ਦੇ ਦਿਹਾੜੇ ਆਉਣ ਵਾਲੇ ਆ
ਸੋ ਉੱਥੇ ਛਾਉਣੀ 'ਚ ਇੱਕ ਹਿਸਾਬ ਦੇ ਨਾਲ ਉਹ ਤਬਦੀਲ ਜਿਹੜਾ ਹੋਇਆ ਆ, ਕਾਫੀ ਜ਼ਿਆਦਾ ਪੁਲਿਸ ਦੀ ਤੇ ਇੱਦਾਂ ਦੀ ਜਿਹੜੀ ਨਫਰੀ ਆ ਉਹ ਵਧਾਈ ਗਈ ਆ ਵੀ ਚਲੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਉਸ ਸੰਦਰਭ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਉਹ ਸਾਰਾ ਕੁਛ ਜਿਹੜਾ ਇਹਨਾਂ ਨੇ ਕੀਤਾ ਹੈਗਾ। ਸੋ ਬਹੁਤ ਕੁਛ ਜਿਹੜਾ ਰਾਈਟ ਨਾਲ ਉਹ ਚੱਲ ਰਿਹਾ ਹੈਗਾ ਆ, ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਨੇਜਮੈਂਟ ਜਿਹੜੀ ਆ ਉਹ ਇਸ ਟਾਈਮ ਜੁੜੀ ਹੈਗੀ ਆ। ਕਿਹੜੇ ਜੀ। ਚਿਹਰੇ ਨੂੰ ਕਿੱਦਾਂ, ਕਦੋਂ, ਕਿਵੇਂ ਮੂਹਰੇ ਕਰਕੇ ਆਪਾਂ ਵਾਹ-ਵਾਹ ਜਿਹੜੀ ਉਹ ਖੱਟਣੀ ਆ, ਇਹ ਸਰਕਾਰਾਂ ਦਾ ਕੰਮ ਆ, ਇਹ ਕਰਦੀਆਂ ਆਈਆਂ ਆ। ਚਾਹੇ ਇਹ ਹੁਣ ਆਮ ਆਦਮੀ ਪਾਰਟੀ ਦੀ ਆ, ਚਾਹੇ ਇੱਥੇ ਕਾਂਗਰਸ ਦੀ ਹੁੰਦੀ, ਭਾਜਪਾ ਦੀ ਹੁੰਦੀ, ਅਕਾਲੀ ਦਲ ਦੀ ਹੁੰਦੀ, ਸਾਰਿਆਂ ਨੇ ਆਪਣੀ ਵਾਹ-ਵਾਹ ਖੱਟਣ ਦੇ ਲਈ ਆਪਣੇ IT ਸੈੱਲ ਦੇ ਨਾਲ-ਨਾਲ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਨੂੰ, ਯੁਗਤਾਂ ਨੂੰ ਲਾ ਕੇ ਲੋਕਾਂ 'ਚ ਆਪਣੀ ਸਾਖ ਬਣਾਉਣ ਦੀ ਗੱਲ ਕਰਨੀ ਹੀ ਕਰਨੀ ਆ। ਪਰ ਇਵੈਂਚੁਅਲੀ ਲੋਕਾਂ ਨੇ ਇਹ ਦੇਖਣਾ ਵੀ ਇਹਨਾਂ ਸਾਰੇ ਮਸਲਿਆਂ ਦਾ ਸਾਨੂੰ ਕੀ ਜਿਹੜਾ ਓਵਰਆਲ ਫਾਇਦਾ ਜਿਹੜਾ ਆ ਉਹ ਹੋਵੇਗਾ। ਹੁਣ 1500 ਰੁਪਈਆ ਜਿਹੜਾ ਉਹ ਦੇਣਾ ਝੋਨਾ ਨਾ ਲਾਉਣ ਦੇ ਲਈ, ਉਹਦੀ ਥਾਂ ਦੇ ਉੱਤੇ ਮੂੰਗੀ ਨੂੰ ਤਰਜੀਹ ਦੇਣੀ, ਉਹਦੀ MSP ਦੇਣ ਦਾ ਵਾਅਦਾ ਕਰਨਾ, ਉਹ ਮੱਕੀ ਹੋ ਗਈ, ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਗਈਆਂ, ਦੂਜੀਆਂ ਫਸਲਾਂ ਦੇ ਉੱਤੇ MSP ਦੇਣ ਦੀ ਜਿਹੜੀ ਉਹ ਗੱਲ ਕਰਨੀ। ਸੋ ਇੱਦਾਂ ਦੀਆਂ ਜਿਹੜੀਆਂ ਪਾਲਿਸੀ, ਵੱਡੀਆਂ ਪਾਲਿਸੀ ਦੇ ਵਿੱਚ ਤਬਦੀਲੀਆਂ ਆ, ਉਹਨਾਂ ਦੇ ਉੱਤੇ ਜਿਹੜੇ ਲੋਕ ਇਸ ਖੇਡ ਨੂੰ ਬਰੀਕੀ ਦੇ ਨਾਲ ਸਮਝਦੇ ਆ, ਉਹਨਾਂ ਦੀ ਨਜ਼ਰ ਉਹਨਾਂ ਉੱਤੇ ਜ਼ਿਆਦਾ ਜਿਹੜੀ ਆ ਉਹ ਰਹਿੰਦੀ ਆ, ਰਾਦਰ ਦੈਨ ਵੀ ਪੇਪਰ ਤੇ ਪ੍ਰਿੰਟ ਨਾ ਕਰਕੇ ਜਿਹੜਾ ਆ ਉਹ ਬੱਚਤ ਕਰਨ ਵਾਲੀ ਚੀਜ਼ ਤੇ। ਜੀ, ਬਿਲਕੁਲ। ਰਾਜ ਜੀ, ਆਪਣੇ ਨਾਲ ਜਸਪਾਲ ਸਿੰਘ ਜੀ ਜੁੜੇ ਹੋਏ ਆ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰ ਲੈਂਦੇ ਆਪਾਂ ਤੇ ਫਿਰ ਉਸ ਤੋਂ ਬਾਅਦ ਅੱਗੇ ਵਧਦੇ ਹਾਂ। ਜੀ, ਤੁਸੀਂ ਆਨ 에ਅਰ ਹੋ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰੀ ਪੰਜਾਬ 'ਚ ਬਣੀ ਆ, ਹਾਂਜੀ, ਤੇ ਉਹਦੇ ਬਾਰੇ ਆਪਾਂ ਹੁਣ ਚਲੋ ਬੇਸ਼ੱਕ ਟੂ ਅਰਲੀ ਆ, ਆਪਾਂ 2 ਮਹੀਨੇ ਹੋਏ ਨੇ ਅਜੇ ਇਹਨਾਂ ਨੂੰ ਆਇਆ ਨੂੰ, ਬਿਲਕੁਲ ਜੀ, ਬਿਲਕੁਲ। ਤੇ ਵੀ ਆਪਾਂ 100% ਪਰ ਇੱਕ ਹੈ ਵੀ ਅੰਦਰਲੀ, ਜਿਵੇਂ ਆਪਾਂ ਇਹ ਸਮਝੋ ਵੀ ਇਹਨਾਂ ਦੀ ਅੰਦਰਲੀ ਇੰਟੈਂਸ਼ਨ ਤਾਂ ਮਤਲਬ ਉਹਦੇ 'ਚ ਸਹੀ ਆ। ਜੀ, ਉਹਦੇ 'ਚ ਕਿਉਂਕਿ ਐਕਸਪੀਰੀਅੰਸ ਦੀ ਘਾਟ ਆ, ਹਾਲੇ ਬੰਦੇ ਬਹੁਤ ਨਵੇਂ ਨੇ ਇਹਨਾਂ ਦੇ ਨਾਲ, ਤੇ ਜਿਹੜੇ ਦੂਜੇ ਪਾਸੇ ਆਪੋਜੀਸ਼ਨ ਵਾਲੇ ਉਹ ਪਰੇ ਮਤਲਬ ਬਹੁਤ ਹੰਡੇ ਹੋਏ ਬੰਦੇ ਨੇ, ਜੀ, ਉਹ ਮਤਲਬ ਕੋਈ ਨਾ ਕੋਈ ਸ਼ੁਰਲੀ ਇਹੋ ਜਿਹੀ ਛੱਡ ਦਿੰਦੇ ਨੇ ਜਿਹਦੇ ਤੇ ਫਿਰ ਇਹਨਾਂ ਨੂੰ ਉਲਝਾ ਲੈਂਦੇ ਨੇ। ਜਿਵੇਂ ਨਵੇਂ ਪਲੇਅਰ ਨੂੰ ਨਾ ਪੁਰਾਣੇ ਉਲਝਾ ਲੈਂਦੇ ਨੇ, ਉਹਨੂੰ ਪਤਾ ਹੁੰਦਾ ਵੀ ਇਹਨੂੰ ਕਿੱਥੇ ਫਸਾਉਣਾ ਹੈ। ਤੇ ਕੁਛ ਹੈਗੀਆਂ ਇਹਨਾਂ ਦੀਆਂ ਮਜਬੂਰੀਆਂ। ਹੁਣ ਜਿਹੜੇ ਰਾਜ ਸਭਾ ਦੇ ਮੈਂਬਰ ਸੀਗੇ, ਉਹਦੇ ਵਿੱਚ ਇਹਨਾਂ ਨੂੰ ਕੇਜਰੀਵਾਲ ਦੀ ਮਰਜ਼ੀ ਤੋਂ ਬਿਨਾਂ ਚੱਲ ਨਹੀਂ, ਮਤਲਬ ਇਹ ਆਪਣੀ ਮਰਜ਼ੀ ਜੇ ਕਰਨਗੇ ਤਾਂ ਫਿਰ, ਕਿਉਂਕਿ ਇਹ ਇਕੱਲੇ ਭਗਵੰਤ ਮਾਨ ਉਹਨਾਂ ਕੋਲ ਇੰਨੀ ਕਪੈਸਿਟੀ ਨਹੀਂ ਵੀ ਇਹ ਕੇਜਰੀਵਾਲ ਤੋਂ ਬਾਗੀ ਹੋ ਕੇ ਇਹ ਕੋਈ ਮਤਲਬ ਦੁਬਾਰਾ ਉਨੀ ਸੀਟਾਂ ਨਹੀਂ ਲੈ ਸਕਦੇ। ਇਹ ਆਪਣੇ ਲੈਵਲ ਦੇ ਉੱਤੇ ਇਹਨਾਂ ਨੂੰ ਕੇਜਰੀਵਾਲ ਦੇ ਨਾਲ ਹੀ ਚੱਲਣਾ ਪੈਣਾ, ਜਿਹਦੇ ਚ ਮਤਲਬ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਹਿੰਦੂ ਵੋਟ ਆ, ਉਹ ਜਿਹੜੀ ਕੇਜਰੀਵਾਲ ਨੇ ਬਹੁਤ ਇਫੈਕਟ ਉਹਦੇ ਵਿੱਚ ਕੀਤਾ, ਉਹ ਦੋਨੇ ਚੀਜ਼ਾਂ ਵੀ ਪੈਰਲਲ ਚੱਲਣੀਆਂ ਨੇ। ਤੇ ਇਹ ਨਹੀਂ ਆਪਾਂ ਸੋਚ ਸਕਦੇ ਵੀ ਇਹ ਕੱਲ੍ਹ ਨੂੰ, ਜਾਂ ਉਹ ਚਾਹੁੰਦੇ ਨੇ ਵੀ ਜਿੰਨੀ ਛੇਤੀ ਹੋਵੇ ਕੇਜਰੀਵਾਲ ਤੇ ਇਹਨਾਂ ਦੇ ਸਿੰਘ ਫਸਣ ਤੇ ਅਸੀਂ ਫਿਰ ਮਤਲਬ ਸੌਖੇ ਇਹਨਾਂ ਨੂੰ ਕਾਬੂ ਕਰ ਲਾਂਗੇ। ਆਪੋਜੀਸ਼ਨ ਵਾਲੇ ਤਾਂ ਇਹ ਚਾਹੁਣਗੇ ਵੀ ਛੇਤੀ ਫਟਣ ਇਹ। ਤੇ ਹੁਣ ਬਾਕੀ ਜਿਹੜੀ ਪੰਜਾਬ ਦਾ ਫਾਇਦਾ ਕਰਨਾ, ਉਹ ਇਹਨਾਂ ਦੀ ਮਜਬੂਰੀ ਵੀ ਹੈਗੀ ਆ, ਕਿਉਂਕਿ ਪਹਿਲੀ ਵਾਰੀ ਆਏ ਨੇ। ਉਹ ਇਹਨਾਂ ਨੂੰ ਕੁਛ ਪੁਆਇੰਟ ਮਤਲਬ ਇਹ ਕਰਨਗੇ, ਘੱਟੋ ਘੱਟ 50% ਇਹ ਉੱਥੇ ਪਹੁੰਚਣਗੇ ਉਸ ਲੈਵਲ ਤੇ ਤਾਂ ਕਰਕੇ ਫਿਰ ਇਹ ਮਤਲਬ ਦੁਬਾਰਾ, ਕਿਉਂਕਿ ਨਹੀਂ ਤਾਂ ਫਿਰ ਇਹਨਾਂ ਦੀ ਪੱਟੀ ਐਸੀ ਕੋਈ ਚੀਜ਼ ਆਊਗੀ ਤੇ ਨਹੀਂ ਕਰਨਗੇ ਕੁਛ, ਤਾਂ ਫਿਰ ਮੁੜ ਕੇ ਮਤਲਬ ਉਹ ਵੀ 10-20 ਸੀਟਾਂ ਦੇ ਲੈਵਲ ਦੇ ਉੱਤੇ ਹੀ ਰਹਿ ਜਾਣਗੇ। ਤੇ ਇਸ ਕਰਕੇ ਇਹਨਾਂ ਦੀ ਆਪਸ਼ਨ ਨਾਲੋਂ ਮਜਬੂਰੀ ਹੈ, ਕੰਮ ਕਰਕੇ ਹੀ ਦੇਣਾ ਪਊਗਾ ਜੇ ਦੁਬਾਰਾ ਆਉਣਾ। ਨਹੀਂ ਤਾਂ ਫਿਰ ਇਹ ਵੀ ਜੇ ਇਤਿਹਾਸ ਬਣਨਾ ਤਾਂ ਫਿਰ ਤਾਂ ਉਹ ਆਪਸ਼ਨਾਂ, ਮਤਲਬ ਆਪਾਂ ਇਸ ਕਰਕੇ ਵੀ ਇਹਨਾਂ ਨੂੰ ਇੰਟੈਂਸ਼ਨ ਸਹੀ ਹੈ, ਪਰ ਉਹ ਦੂਜੇ ਉਲਝਾ ਲੈਂਦੇ ਨੇ। ਇਹ 'ਚ ਵੀ ਕੋਈ ਸ਼ੱਕ ਨਹੀਂ ਹੈਗਾ ਵੀ ਉਹ ਹੰਡੇ ਹੋਏ ਨੇ, ਉਹ ਕੋਈ ਨਾ ਕੋਈ ਧਾਰਮਿਕ ਜਾਂ ਕੋਈ ਸਮਾਜ ਕੋਈ ਇਹੋ ਜਿਹੀ ਪ੍ਰੋਬਲਮ ਵਿੱਚ ਲਿਆ ਕੇ ਰੋੜ ਦਿੰਦੇ ਨੇ, ਇਹਨਾਂ ਨੂੰ ਉਲਝਾ ਲੈਂਦੇ ਨੇ। ਠੀਕ ਹੈ ਜੀ, ਇੰਟੈਂਸ਼ਨ ਮਾੜੀ ਨਹੀਂ ਹੈਗੀ। ਹਾਂਜੀ, ਠੀਕ ਹੈ ਜੀ ਜਸਪਾਲ ਜੀ, ਥੈਂਕ ਯੂ। ਇਸ ਚੀਜ਼ ਦੇ ਵਿੱਚ ਪ੍ਰਵੀਨ ਜੀ ਇੱਕ ਟਿੱਪਣੀ ਮੈਂ ਜ਼ਰੂਰ ਕਰਨਾ ਚਾਹੁੰਦਾ। ਜਿਹੜਾ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਉਹਨਾਂ ਨੂੰ ਉਹ ਵਾਲੀਆਂ ਵੋਟਾਂ ਦਾ ਵੀ ਧਿਆਨ ਰੱਖ ਕੇ ਜਿਹੜਾ ਉਹ ਨਾਲ ਚੱਲਣਾ ਆ, ਇਹੀ ਚੀਜ਼ ਤਾਂ ਪੁਰਾਣੇ ਸਿਆਸਤਦਾਨ ਵੀ ਕਰਦੇ ਆਏ ਆ। ਸੋ ਆਈ ਥਿੰਕ ਇਸ ਚੀਜ਼ ਤੋਂ ਡੈਫੀਨੇਟਲੀ ਇਹਨਾਂ ਨੂੰ ਉੱਠਣਾ ਜਿਹੜਾ ਉਹ ਚਾਹੀਦਾ ਆ। ਜਦੋਂ 5 ਰਾਜ ਸਭਾ ਦੇ ਮੈਂਬਰ ਬਾਹਰੋਂ ਆ ਕੇ ਜਿਹੜਾ ਕਹਿ ਲਓ ਵੀ ਉਹਨਾਂ ਨੇ ਉਹ ਕੀਤੇ, ਕੋਈ ਠੀਕ ਆ, ਹਰ ਇੱਕ ਪਾਰਟੀ ਆਪਣੇ ਹਿਸਾਬ ਦੇ ਨਾਲ ਚੱਲਦੀ, ਉਹਨਾਂ ਦਾ ਅੰਦਰੂਨੀ ਕੀ ਚੱਲ ਰਿਹਾ, ਪਰ ਲੋਕਾਂ ਦਾ ਸਵਾਲ ਕਰਨਾ ਬਣਦਾ, ਚਾਹੇ ਇੱਥੇ ਦਾ MLA ਆ। ਅੰਦਰੂਨੀ ਤੌਰ ਦੇ ਉੱਤੇ ਤਾਂ ਇਹ ਇਸ ਚੀਜ਼ ਦੇ ਉੱਤੇ ਜਿਹੜਾ ਉਹ ਕਹਿਣ ਵੀ ਭਾਈ ਸਾਡੀ ਵੀ ਸੁਣੋ। ਅਕਸਰ 92 ਲੋਕ ਪੰਜਾਬੀਆਂ ਨੇ ਜਿਤਾ ਕੇ ਘੱਲੇ ਆ, ਸੋ ਸਾਡੀ ਵੀ ਜਿਹੜੀ ਉਹ ਸੁਣਨੀ ਚਾਹੀਦੀ। ਨੋ ਡਾਊਟ ਇਸ ਗੱਲ ਨੂੰ ਲੋਕ ਜਿਹੜਾ ਉਹ ਸਮਝਦੇ ਆ, ਪਰ ਇਹੀ ਦੋਸ਼ ਤਾਂ ਦੂਜਿਆਂ ਦੇ ਉੱਤੇ ਵੀ ਲੱਗਦੇ ਰਹੇ ਨਾ ਵੀ ਉਹ ਇਸ ਤਰੀਕੇ ਦੇ ਨਾਲ ਕਰਦੇ ਸੀ। ਸੋ ਉਸ ਚੀਜ਼ ਦੇ ਵਿੱਚ ਇਹਨਾਂ ਨੂੰ ਫਰਕ ਜਿਹੜਾ ਉਹ ਦਿਖਾਉਣਾ ਪੈਣਾ ਆ। ਹੁਣ ਦੇਖੋ 2 ਹੋਰ ਰਾਜ ਸਭਾ ਦੇ ਵਿੱਚ ਮੈਂਬਰ ਘੱਲਣ ਦਾ ਮੌਕਾ ਇਹਨਾਂ ਨੂੰ ਜਲਦ ਜਿਹੜਾ ਉਹ ਮਿਲ ਜਾਣਾ। ਸੰਗਰੂਰ ਤੋਂ ਬਾਈ ਇਲੈਕਸ਼ਨ ਜਿਹੜੀ ਆ ਉਹ ਮੋਹਰੇ ਖੜੀ ਆ। ਸੋ ਦੇਖਦੇ ਆ ਕੀ ਇਹ ਸਾਰਾ ਕੁਛ ਬਣਦਾ ਆ।
ਕਿਤੇ ਲੋਕਾਂ ਦੀ ਅੱਖਾਂ 'ਚ ਘੱਟਾ ਵਾਲੀ ਗੱਲ ਨਾ ਬਣੇ, ਕਿਉਂਕਿ ਜੇ ਬਾਰ-ਬਾਰ ਉਹੀ ਚੀਜ਼, ਉਹੀ ਗਲਤੀ ਬਾਰ-ਬਾਰ ਕਰੀ ਜਾਣਗੇ ਤਾਂ ਫਿਰ ਲੋਕਾਂ ਨੇ ਸਾਥ ਛੱਡਣਾ ਓਬਵੀਅਸਲੀ, ਫਿਰ ਸ਼ੁਰੂ ਕਰ ਦੇਣਾ, ਤੇ ਫਿਰ ਸਵਾਲ ਜਿਹੜੇ ਉਹ ਉਹਨਾਂ ਦੇ ਆਪਣੇ ਜਿਹੜੇ ਸਪੋਰਟਰ ਆ ਉਹਨਾਂ ਵੱਲੋਂ ਵੀ ਜ਼ਿਆਦਾ ਵਧਣਗੇ। ਨਹੀਂ ਬਿਲਕੁਲ ਜੀ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਰਾਜ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਮੈਂ ਉਹਦੇ ਨਾਲ ਬਿਲਕੁਲ 101% ਸਹਿਮਤ ਹਾਂ। ਪਰ ਇੱਥੇ ਅਸੀਂ ਕੇਜਰੀਵਾਲ ਦੀ ਆੜ ਦੇ ਵਿੱਚ ਅਸੀਂ ਕਈ ਚੀਜ਼ਾਂ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ। ਲੋੜ ਕੇਜਰੀਵਾਲ ਦੀ ਹੋਊਗੀ ਆਮ ਆਦਮੀ ਪਾਰਟੀ ਨੂੰ, ਕੋਈ ਦੋ ਰਾਏ ਨਹੀਂ। ਉਹਨਾਂ ਦਾ ਆਪਸੀ ਮਸਲਾ, ਪਰ ਲੋਕਾਂ ਨੇ ਫਤਵਾ ਭਗਵੰਤ ਮਾਨ ਨੂੰ ਦਿੱਤਾ। ਲੋਕਾਂ ਨੇ ਭਗਵੰਤ ਮਾਨ ਦੇ ਮੂੰਹ ਨੂੰ ਸਰਕਾਰ ਬਣਾਈ ਆ, ਤੇ ਸਰਕਾਰ ਨੂੰ ਸਵਾਲ ਜਿਹੜੇ ਆ ਉਹ ਬਿਲਕੁਲ ਹੋਣੇ ਚਾਹੀਦੇ ਆ। ਰਾਤੋਂ ਰਾਤ ਕੁਛ ਨਹੀਂ ਬਦਲ ਸਕਦਾ, ਇਹ ਸੱਚ ਆ। ਪਰ ਜੇਕਰ ਤੁਸੀਂ ਕਹੋ ਕਿ ਰਾਜ ਸਭਾ ਮੈਂਬਰਾਂ ਤੇ ਜਾਂ ਹੋਰ ਚੀਜ਼ਾਂ ਤੇ ਜਿਨ੍ਹਾਂ ਤੇ ਸਰਕਾਰ ਦੀ ਆਲੋਚਨਾ ਬਣਦੀ ਹੈ ਤੇ ਹਾਂ 'ਚ ਹਾਂ ਉਹ ਲੋਕ ਮਿਲਾਉਣ, ਤਾਂ ਇਹ ਔਖਾ। ਹਾਂ 'ਚ ਹਾਂ ਜਿਹੜੀ ਹੁਣ ਡਾਕਟਰ ਨੂੰ ਸਜ਼ਾ ਹੋਈ ਆ ਉਹ 2011 ਦਾ ਮਸਲਾ ਵਾ। ਵਿਜੇ ਸਿੰਗਲਾ ਜਿਹੜਾ ਸਲਾਖਾਂ ਪਿੱਛੇ ਗਿਆ ਉਹਦੇ ਭਾਂਜਿਆਂ ਕਰਕੇ ਗਿਆ ਵਾ, ਉਹ ਚੌਂਕੜੀ ਕਰਕੇ ਗਿਆ ਜਿਹੜੀ ਉਹਦੇ ਆਲੇ ਦੁਆਲੇ ਬਣੀ ਖੜੀ ਸੀ। ਉਹਦੇ 'ਚ ਕੇਜਰੀਵਾਲ ਦਾ ਕੋਈ ਰੋਲ ਨਹੀਂ ਹੈ, ਉਹਦੇ 'ਚ ਭਗਵੰਤ ਮਾਨ ਨੂੰ ਐਪਰੀਸ਼ੀਏਟ ਕਰਨਾ ਬਣਦਾ ਵਾ। ਇਸੇ ਤਰ੍ਹਾਂ ਜੇਕਰ ਹੋਰ ਜੇਕਰ ਇਹਨਾਂ ਦੇ ਵਿਧਾਇਕਾਂ ਤੇ ਹੋਰ ਇਲਜ਼ਾਮ ਲੱਗੇ ਤਾਂ ਉਹ ਵਿਧਾਇਕਾਂ ਦੀਆਂ ਆਪਦੀਆਂ ਜਿਹੜੀਆਂ ਕਾਰਵਾਈਆਂ ਕਰਕੇ, ਕਰਤੂਤਾਂ ਕਰਕੇ ਲੱਗੇ ਆ। ਸੋ ਬੇਸ਼ੱਕ ਸਿਆਸਤ ਕਰੋ, ਇਸਦੇ ਵਿੱਚ ਇਹ ਨਹੀਂ ਆ। ਪਰ ਤੁਸੀਂ ਜੇ ਇਹ ਕਹੋਗੇ ਜੀ ਇਹ ਤਾਂ ਜਿਹੜਾ ਹਿੰਦੂਤਵ ਦੀ ਸਿਆਸਤ ਹੈ ਜੀ, ਇਹ ਤਾਂ ਇਹ ਆ, ਤਾਂ ਫਿਰ ਫਰਕ ਕਰਨਾ ਇਹ ਚੀਜ਼ਾਂ ਦੇ ਵਿੱਚ ਸਾਨੂੰ ਜ਼ਰੂਰ ਕਰਨਾ ਪਊਗਾ ਵੀ ਜਿੱਥੇ ਸਾਡੇ ਸਿਆਸਤਦਾਨ ਸਾਨੂੰ ਧਰਮ ਦੇ ਵਿੱਚ ਉਵੇਂ ਹੀ ਜੋੜ ਕੇ ਵੇਖਦੇ ਜਿਵੇਂ ਦੂਜੇ, ਤਾਂ ਫਿਰ ਉੱਥੇ ਸਾਨੂੰ ਕਹਿਣਾ ਪਊਗਾ ਵੀ ਤੁਸੀਂ ਅੱਡ ਕਿਵੇਂ ਆ। ਰਿਫਾਰਮਸ ਹੋਣੇ ਚਾਹੀਦੇ ਆ, ਰਿਫਾਰਮਸ ਰਾਤੋਂ ਰਾਤ ਨਹੀਂ ਹੋ ਸਕਦੇ, ਇਹ ਇੱਕ ਸੱਚ ਆ। ਪੋਲੀਟੀਕਲ ਰਿਫਾਰਮਸ ਹੋਣੇ ਚਾਹੀਦੇ ਆ, ਰਿਸ਼ਵਤਖੋਰੀ ਘਟਣੀ ਚਾਹੀਦੀ ਹੈ, ਲੋਕਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਪੰਜਾਬ ਦੇ ਪਾਣੀਆਂ ਰਾਜਧਾਨੀ ਦੀ ਗੱਲ ਹੋਣੀ ਚਾਹੀਦੀ ਹੈ, ਪੰਜਾਬ ਦੀ ਕਿਸਾਨੀ ਦੀ ਗੱਲ ਹੋਣੀ ਚਾਹੀਦੀ ਹੈ, ਨਸ਼ੇ ਮੁੱਕਣੇ ਚਾਹੀਦੇ ਆ। ਸਾਨੂੰ ਪਤਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ, ਪਰ ਕੁਝ ਚੀਜ਼ਾਂ ਤੇ ਸਟਾਂਸ ਤਾਂ ਰੱਖੋ ਨਾ ਆਪਦਾ। ਹੁਣ ਕੇਜਰੀਵਾਲ ਦੇ ਕਹੇ ਜੇ ਤੁਸੀਂ ਤੇਜਿੰਦਰਪਾਲ ਬੱਗੇ ਮਗਰ ਪੁਲਿਸ ਲਾਓਗੇ ਜਾਂ ਕੁਮਾਰ ਵਿਸ਼ਵਾਸ ਮਗਰ ਲਾਓਗੇ, ਅਲਕਾ ਲਾਂਬਾ ਮਗਰ ਲਾਓਗੇ, ਆਲੋਚਨਾ ਤਾਂ ਹੋਊਗੀ। ਇਹਦੇ ਪੈਰਲਲ ਜੇ ਤੁਸੀਂ ਜ਼ਮੀਨਾਂ ਤੋਂ ਕਬਜ਼ੇ ਛਡਵਾਓਗੇ, ਜੇ ਲੀਡਰਾਂ ਤੋਂ ਕਬਜ਼ੇ ਛਡਵਾਓਗੇ 25-25 ਸਾਲਾਂ ਦੇ, ਜੇ ਇੱਕ ਪੈਨਸ਼ਨ ਜਿੰਨੀਆਂ ਮਰਜ਼ੀ ਵਿਧਾਇਕੀਆਂ ਭੋਗੀਆਂ, ਜੇ ਇੱਕ ਪੈਨਸ਼ਨ ਲਿਆਓਗੇ ਤਾਂ ਲੋਕ ਸ਼ਲਾਘਾ ਕਰਨਗੇ। ਜੇ ਭ੍ਰਿਸ਼ਟਾਚਾਰੀ ਤੇ ਨਕੇਲ ਕੱਸੋਗੇ ਲੋਕ ਸ਼ਲਾਘਾ ਕਰਨਗੇ। ਜੇ ਲੋਕਾਂ ਦੀ ਸੁਣਵਾਈ ਹੋਊਗੀ ਦਫ਼ਤਰਾਂ ਦੇ ਵਿੱਚ ਤਾਂ ਵਡਿਆਈ ਕਰਨਗੇ, ਔਰ ਕਰਨੀ ਪੈਣੀ ਆ। ਤੁਸੀਂ ਦੇਖੋ ਵਿਜੇ ਸਿੰਗਲਾ ਦੇ ਮਾਮਲੇ ਵਿੱਚ ਸੁਖਪਾਲ ਖਹਿਰਾ, ਮਤਲਬ ਜ਼ਮੀਨ ਆਸਮਾਨ ਦਾ ਫਰਕ ਆ ਉਹਨਾਂ ਤੇ ਸਰਕਾਰ ਦੇ ਵਿੱਚ। ਉਹਨਾਂ ਦੇ ਆਪਦੇ ਨਿੱਜੀ ਸਰਕਾਰ ਦੇ ਨਾਲ ਬਥੇਰੇ ਵਖਰੇਵੇਂ ਨੇ, ਪਰ ਬਾਵਜੂਦ ਇਹਦੇ ਉਹ ਬੰਦੇ ਨੇ ਦਿਲ ਦਿਖਾਇਆ। ਬਹੁਤ ਸਾਰੇ ਲੋਕਾਂ ਨੇ ਹੋਰਾਂ ਨੇ ਵੀ ਦਿਖਾਇਆ ਕਿ ਯਾਰ ਨਹੀਂ, ਇਹ ਮਾਨ ਸਾਹਿਬ ਦੀ ਚੰਗੀ ਕਾਰਵਾਈ। ਸੋ ਇਹੀ ਆ ਬਈ, ਤੱਕੜੀ ਦੇ ਵਿੱਚ ਵੱਟੇ ਪਾ ਕੇ ਦੇਖੋਗੇ 2 ਮਹੀਨੇ ਵਾਲਿਆਂ 'ਚ ਤਾਂ ਕੰਮ ਤਕਰੀਬਨ ਬਰਾਬਰ ਹੀ ਆ। ਉਮੀਦਾਂ ਬਹੁਤ ਵੱਡੀਆਂ ਨੇ ਸਰਕਾਰ, ਇਹ ਸੱਚ ਆ। ਜੀ ਬਿਲਕੁਲ। ਸੋ ਦੇਖੋ ਅੱਗੇ ਕੀ ਬਣਦਾ ਆ। ਬਾਕੀ ਮੀਡੀਆ ਦਾ ਵੀ ਬਹੁਤ, ਪ੍ਰਵੀਨ ਜੀ ਨਾਲ ਦੇ ਨਾਲ ਰੌਲਾ ਜਿਹੜਾ ਚੱਲ ਰਿਹਾ, ਤੁਸੀਂ ਸੁਖਪਾਲ ਖਹਿਰਾ ਦਾ ਨਾਮ ਲਿਆ, ਉਹਨਾਂ ਨੇ ਵੀ ਹੁਣ ਇਹ ਦਾਅਵੇ ਜਿਹੜੇ ਉਹ ਠੋਕ ਦਿੱਤੇ। ਉਹਨਾਂ ਨੇ ਨਵਾਂ ਨਾਮ ਜਿਹੜਾ ਕੇਜੀ ਮੀਡੀਆ, ਮੋਦੀ ਮੀਡੀਆ ਤੋਂ ਬਾਅਦ 'ਚ ਜਿਹੜਾ ਉਹ ਦੇ ਦਿੱਤਾ ਵੀ ਇਹ ਸਿਰਫ ਤੇ ਸਿਰਫ ਇਹਨਾਂ ਦੀ ਪੈਰਵਾਈ ਕਰਦੇ ਆ। ਚੱਲਦੀ ਪ੍ਰੈਸ ਕਾਨਫਰੰਸ ਨੂੰ ਬੰਦ ਕਰਕੇ ਜਾਂ ਉੱਥੋਂ ਬੰਦਿਆਂ ਨੂੰ ਵਾਪਸ ਬੁਲਾ ਲੈਣ ਦਾ ਜਿਹੜਾ ਉਹ ਉਹਨਾਂ ਨੇ ਹੁਣ ਦਾਅਵਾ ਸੁਖਪਾਲ ਖਹਿਰਾ ਕਰ ਰਹੇ ਆ ਵੀ ਇਹਨਾਂ ਦੇ ਕਹਿਣ ਦੇ ਉੱਤੇ, ਇਹਨਾਂ ਦੀ ਪਾਰਟੀ ਦੇ ਬੰਦਿਆਂ ਦੇ ਕਹਿਣ ਦੇ ਉੱਤੇ ਹੀ ਇਹ ਸਾਰਾ ਕੁਛ ਹੋਇਆ ਆ। ਸੋ ਜਿਸ ਚੀਜ਼ ਦੇ ਉੱਤੇ ਤੁਸੀਂ ਆਪਣੀ ਸਿਆਸਤ ਘੜੀ ਆ ਕੀਤੀ ਆ, ਜੇ ਤੁਸੀਂ ਵੀ ਉੱਦਾਂ ਹੀ ਕਰਨ ਲੱਗ ਗਏ ਨਾ, ਫਿਰ ਲੋਕਾਂ ਦੇ ਮਨਾਂ 'ਚੋਂ ਲੱਥਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ। ਸੋ ਲੋਕਾਂ ਨੇ ਜਿਹੜਾ ਇਹ ਫਤਵਾ ਤੁਹਾਡੇ ਹੱਕ 'ਚ ਦਿੱਤਾ ਹੈ, ਇਸੇ ਆਸਾਂ ਉਮੀਦਾਂ ਦੇ ਨਾਲ ਦਿੱਤਾ ਆ ਵੀ ਕੁਛ ਚੰਗਾ ਜਿਹੜਾ ਉਹ ਕਰੋਗੇ, ਤੇ ਇਸੇ ਉਮੀਦ ਦੇ ਨਾਲ ਆਪਾਂ ਵੀ ਇਹੀ ਸੋਚਦੇ ਹਾਂ ਵੀ ਕਿਉਂਕਿ ਭਲਾ ਹੋਵੇ ਪੰਜਾਬ ਦਾ। ਸਾਨੂੰ ਕਿਸੇ ਨੂੰ ਵੀ ਇਹ ਕੋਈ ਸ਼ੌਂਕ ਨਹੀਂ ਆ, ਕਿਉਂਕਿ ਕੰਮ ਬੜਾ ਔਖਾ ਆ। ਜੇ ਕੋਈ ਕਵੇ ਨਾ ਵੀ ਮੈਂ ਬਣ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਮੈਂ ਕੁਛ ਹੀ ਦਿਨਾਂ ਦੇ ਵਿੱਚ ਜਾਂ ਇੱਦਾਂ ਕਰ ਦੂੰ ਜਾਂ ਉੱਦਾਂ ਕਰ ਦੂੰ, ਇਹ ਏਡਾ ਖਾਲਾ ਜਿਹੜਾ ਵਾੜਾ ਨਹੀਂ ਆ, ਸੌਖਾ ਕੰਮ ਨਹੀਂ ਆ। ਬਹੁਤ ਦਬਾਅ ਆ, ਬਹੁਤ ਕੁਛ ਜਿਹੜਾ ਝੱਲਣਾ, ਬਹੁਤ ਕੁਛ ਜਿਹੜਾ ਉਹ ਕਰਨਾ ਪੈਂਦਾ ਆ। ਸੋ ਆਸਾਂ ਉਮੀਦਾਂ ਬਹੁਤ ਨੇ। ਇਹੀ ਆਸ ਉਮੀਦ ਦੇ ਨਾਲ ਹੀ ਆਪਾਂ ਪ੍ਰੋਗਰਾਮ ਨੂੰ ਵੀ ਹੁਣ ਸਮਾਪਤ ਕਰਦੇ ਹਾਂ ਵੀ ਪੰਜਾਬ ਦੇ ਭਲੇ ਵੱਲ ਦੇ ਲਈ, ਪੰਜਾਬ ਦੀ ਭਲਾਈ ਦੇ ਲਈ ਜਿਹੜੇ ਕਦਮ ਆ ਉਹ ਚੱਲਦੇ ਰਹਿਣ, ਉਹ ਵੱਧਦੇ ਰਹਿਣ। ਜੀ ਤੇ ਆਪਾਂ ਲਈਏ ਜੀ ਇਜਾਜ਼ਤ। ਜੀ ਬਿਲਕੁਲ ਜੀ, ਇੱਥੇ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਤੁਹਾਡੀ ਰਾਏ ਜੇ ਕਰਨੋਂ ਰਹਿ ਗਈ ਤਾਂ ਉਹਦੇ ਲਈ ਮਾਫੀ। ਘੰਟਾ ਅਸੀਂ ਇੱਕ ਦਿੱਤਾ ਸੀ ਤੁਹਾਨੂੰ, ਤੇ ਜੇਕਰ ਤੁਸੀਂ ਪਹੁੰਚ ਨਹੀਂ ਕੀਤੀ ਤਾਂ ਕੋਈ ਗੱਲ ਨਹੀਂ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ ਕਿਸੇ ਨਵੇਂ ਟੌਪਿਕ, ਕਿਸੇ ਨਵੇਂ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਜੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।